ਓਪਨ ਏਆਈ ਕਹਿ ਰਿਹਾ ਵੀ ਚੈਟ ਜੀਪੀਟੀ ਆ ਵੀ ਇਰੋਟਿਕ ਕੰਟੈਂਟ ਬਣਾਉਣ ਨੂੰ ਉਹ ਇਜਾਜ਼ਤ ਦੇਵੇਗਾ, ਯਾਨੀ ਕਿ ਅਸ਼ਲੀਲ ਜਿਹੜੀਆਂ ਚੀਜ਼ਾਂ ਆ ਉਹ ਕੰਟੈਂਟ ਆਮ ਲੋਕਾਂ ਦੇ ਫੋਨਾਂ ਜਿਹੜੇ ਇਸ ਚੈਟ ਜੀਪੀਟੀ ਦੇ ਵਿੱਚ ਉਹਨਾਂ ਨੇ ਹੁਣ ਉਪਲਬਧ ਜਿਹੜਾ ਉਹ ਕਰਾ ਦੇਣਾ। ਦੇ ਵਿੱਚ ਇਹੀ ਆਉਂਦਾ ਕਿ ਪੈਸੇ ਕਮਾਉਣ ਦੀ ਦੌੜ ਆ ਤੇ ਜਿਹੜੀ ਮੋਰੈਲਿਟੀ ਹੁੰਦੀ ਆ ਉਹ ਚੀਜ਼ਾਂ ਸਮੇਂ ਦੇ ਵਿੱਚ ਬੜੀ ਮਾਇਨੇ ਰੱਖਦੀਆਂ। ਪਰ ਇਹ ਗੱਲਾਂ ਬਾਤਾਂ ਆਪਣੇ ਸੋਸ਼ਲ ਮੀਡੀਆ ਤੋਂ ਬਾਅਦ ਗੱਲ ਕਰਦੇ ਨਾ ਕਿ AI ਇੱਕ ਵੱਡਾ ਚੇਂਜ ਆ ਜਿਹੜਾ ਲੋਕਾਂ ਦੇ ਸੁਭਾਅ ਦਾ ਹਿੱਸਾ ਬਣੂਗਾ। ਨੈਰੇਟਿਵ ਚੇਂਜ ਕਰਨ ਤੋਂ ਲੈ ਕੇ ਲੋਕਾਂ ਨੇ ਕਿਹੜੀ ਚੀਜ਼ ਖਾਣੀ ਆ, ਕਿਹੜੀ ਚੀਜ਼ ਪਾਉਣੀ ਆ, ਲਾਈਫ ਸਟਾਈਲ ਨੂੰ ਲੈ ਕੇ ਹਰ ਇੱਕ ਚੀਜ਼ ਨੂੰ ਜਿਹੜਾ ਉਹ ਚੇਂਜ ਕਰੂਗਾ ਸੋਸ਼ਲ ਮੀਡੀਆ। ਤੋਂ ਉਹ ਸੋਸ਼ਲ ਮੀਡੀਆ ਤੋਂ ਬਾਅਦ AI ਤੋਂ ਉਹਦੇ ਵਿੱਚ ਮੈਨੂੰ ਰਾਜਕਰ ਨਹੀਂ ਲੱਗਦਾ ਹੈ ਕਿ just matter of time ਇਹ ਚੀਜ਼ ਹੋਣੀ ਸੀ ਹੈ ਨਾ, ਕਿਸੇ ਹੋਰ ਤਰੀਕੇ ਨਾਲ ਰੈਗੂਲੇਟਡ ਆ ਜੇ ਤੇ ਇਹ ਕੋਈ $300 ਬਿਲੀਅਨ ਦੀ ਜਿਹੜੀ ਇੰਡਸਟਰੀ ਇਹ ਹੈਗੀ ਆ, ਅਡਲਟ ਇੰਡਸਟਰੀ ਜਿਹੜੀ ਹੈਗੀ ਆ, ਤੋ ਇਹ ਕੋਈ ਮੋਟੇ ਤੌਰ ਦੇ ਉੱਤੇ ਇਸ ਇੰਡਸਟਰੀ ਦੇ ਵਿੱਚ ਇਟਸ ਅ ਹਿਊਜ ਥਿੰਗ। ਤੇ ਇਹ ਹਿਸਾਬ ਲਾਓ ਕਿ ਆਲਮੋਸਟ ਕਿੰਨੇ ਮੈਨੂੰ ਲੱਗਦਾ 100-150 ਦੇਸ਼ਾਂ ਤੋਂ ਉਹਦੀ GDP ਤੋਂ ਉੱਪਰ ਇਹ ਜਿਹੜੀ ਇੰਡਸਟਰੀ ਐਗਜ਼ਿਸਟ ਕਰਦੀ। ਇਟਸ ਅ ਹਿਊਜ ਇੰਡਸਟਰੀ, ਸਾਰੇ ਜਣੇ ਇਹਦੇ ਵਿੱਚ ਟੈਪ ਇਨ ਕਰਨਾ ਚਾਹੁੰਦੇ ਆ। ਉਹਨਾਂ ਨੂੰ ਪਤਾ ਕਿ ਸੂਨਰ ਔਰ ਲੇਟਰ ਕਿਸੇ ਨਾ ਕਿਸੇ ਨੇ ਕਰਨਾ ਹੀ ਆ, ਸੋ ਵਾਈ ਨਾਟ ਵੀ ਆਪਾਂ ਕਰ ਲਈਏ। ਕੱਲੀ AI ਨੂੰ ਲੈ ਕੇ ਟੈਕਨੋਲੋਜੀ ਹੀ ਏਦਾਂ ਆ, ਇੱਕ ਟੂਲ ਆ ਤੁਹਾਡੀ ਹੈਲਪ ਕਰਨ ਵਾਸਤੇ। ਉਹਨੂੰ ਤੁਸੀਂ ਜਿੱਦਾਂ ਮਰਜ਼ੀ ਯੂਜ਼ ਕਰ ਲਓ, ਪੋਜ਼ਿਟਿਵ ਕਰ ਲਓ, ਨੈਗੇਟਿਵ ਕਰ ਲਓ, ਤੁਹਾਡੀ ਬਿਰਤੀ ਦੇ ਉੱਤੇ ਆ, ਤੁਹਾਡੀ ਫਿਤਰਤ ਦੇ ਉੱਤੇ ਆ। ਸਮਾਰਟਫੋਨਸ ਦੀ ਐਕਸੈਸ, ਟੈਕਨੋਲੋਜੀ ਐਕਸੈਸ ਜਿਹੜੀ ਬੱਚਿਆਂ ਤੋਂ ਆਪਾਂ ਕਿੱਦਾਂ ਉਹਨੂੰ ਮੈਨੇਜ ਕਰਨਾ। ਪਹਿਲਾਂ ਤਾਂ ਹੁੰਦਾ ਹੈ ਕਿ ਚਲੋ ਨਹੀਂ ਯਾਰ ਸਾਨੂੰ ਨਹੀਂ ਪਤਾ ਆਪਾਂ ਕੀ ਕਰ ਸਕਦੇ ਆ, ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਇਨਫੋਰਮੇਸ਼ਨ ਜਿਹੜੀ ਆ ਇਹ ਤਾਂ ਸਾਨੂੰ ਹੋਣੀ ਚਾਹੀਦੀ ਆ ਵੱਧ ਤੋਂ ਵੱਧ। ਸੋਸ਼ਲ ਮੀਡੀਆ ਤੋਂ ਜਾਂ ਟੈਕਨੋਲੋਜੀਜ਼ ਤੋਂ ਜਾਂ ਗੈਜਟਸ ਤੋਂ ਬੱਚਿਆਂ ਦਾ ਧਿਆਨ ਅਸੀਂ ਕਿੱਦਾਂ ਹਟਾਉਣਾ ਜੇ ਉਹਨਾਂ ਦਾ ਟਾਈਮ ਕਿਸੇ ਹੋਰ ਚੀਜ਼ ਦੇ ਨਾਲ, ਯੂਜ਼ਫੁਲ ਮੀਨਿੰਗਫੁਲ ਚੀਜ਼ ਦੇ ਨਾਲ। ਪਰ ਉਹ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਆ ਉਹ ਪੇਰੈਂਟਸ ਦਾ ਇੰਟਰੈਕਸ਼ਨ ਹੁੰਦੀ ਆ, ਗ੍ਰੈਂਡ ਪੇਰੈਂਟਸ ਦੇ ਨਾਲ, ਰਿਸ਼ਤੇਦਾਰੀਆਂ ਦੇ ਵਿੱਚ, ਯਾਰਾਂ ਦੋਸਤਾਂ ਦੇ ਨਾਲ ਫਿਜ਼ੀਕਲ ਇੰਟਰੈਕਸ਼ਨ, ਖੇਡਣਾ ਮੱਲਣਾ ਹਨਾ, ਉਹ ਪਾਰਕਾਂ ਦੇ ਵਿੱਚ ਜਾਣਾ ਜਾਂ ਮੀਨਿੰਗਫੁਲ ਚੀਜ਼ਾਂ ਪੜ੍ਹਨੀ, ਟਾਈਮ ਸਪੈਂਡ ਕਰਨਾ। ਜੇ ਤੁਸੀਂ ਉਹ ਨਹੀਂ ਕਰੋਗੇ, ਬੱਚੇ ਨੂੰ ਆਈਡਲ ਛੱਡੋਗੇ, ਐਟਲੀਸਟ 12-13 ਸਾਲ ਤੱਕ ਇਹ ਚੀਜ਼ ਆਪਾਂ ਮੈਨੇਜ ਕਰ ਸਕਦੇ। ਉਸ ਤੋਂ ਬਾਅਦ ਥੋੜੇ ਨਿਆਣੇ ਟੀਨੇਜ ਵਿੱਚ ਆ ਕੇ ਥੋੜਾ ਹੋਰ ਤਰ੍ਹਾਂ ਹੋ ਜਾਂਦਾ। ਪਰ ਉਸ ਤੋਂ ਪਹਿਲਾਂ ਇਹ ਕੁਝ ਟਾਈਮ ਹੈਗਾ ਜਿਹੜਾ ਅਸੀਂ ਨਿਆਣਿਆਂ ਦੇ ਨਾਲ ਵੱਧ ਤੋਂ ਵੱਧ ਸਪੈਂਡ ਕਰ ਸਕਦੇ, ਉਹਨਾਂ ਦੀ ਆਦਤਾਂ ਜਿਹੜੀਆਂ ਰਾਈਟ ਸੈੱਟ ਕਰ ਸਕਦੇ ਆ। ਤੇ ਜੇ ਪੇਰੈਂਟਸ ਆਪ ਹੀ ਫੋਨ ਲੈ ਕੇ ਬੈਠੇ ਆ ਤੇ ਬੱਚੇ ਨੂੰ ਕਹੋ ਵੀ ਬੱਚੇ ਉਹ ਵੀ ਤੁਸੀਂ ਨਹੀਂ ਕਰਨਾ ਤੇ ਬੱਚੇ ਕੁਐਸਚਨ ਕਰਨਗੇ ਤੁਹਾਨੂੰ। ਜਿੱਥੇ ਮਾਪੇ ਆ ਉੱਥੇ ਉਹਨਾਂ ਦੇ ਬੱਚੇ ਆ। ਇਹ ਕੰਟੈਂਟ ਜਦੋਂ ਅਵੇਲੇਬਲ ਹੋਊਗਾ, ਪਤਾ ਨਹੀਂ ਇਹਦੇ ਕੀ ਇਫੈਕਟ ਹੋਣਗੇ। ਤੁਸੀਂ ਜਿਹੜਾ ਉਹ ਧਿਆਨ ਰੱਖੋ, ਆਪਣਾ ਵੀ ਰੱਖੋ ਤੇ ਭਾਈ ਜਾਂ ਨਿਆਣਿਆਂ ਦਾ ਵੀ ਜਿਹੜਾ ਉਹ ਦੇਖੋ ਵੀ ਉਹ ਕੀ ਚੀਜ਼ਾਂ ਵਾਚ ਕਰ ਰਹੇ, ਕੀ ਉਹ ਕ੍ਰੀਏਟ ਕਰ ਰਹੇ, ਕੀ ਉਹ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਆ। ਇਹਨਾਂ ਕੰਪਨੀਆਂ ਨੇ ਤਾਂ ਆਪਣਾ ਪੱਲਾ ਝਾੜ ਲਿਆ, ਜ਼ਿੰਮੇਵਾਰੀ ਆਪਣੇ ਸਿਰ ਹੀ ਆ, ਆਪਣੇ ਮੋਢਿਆਂ ਤੇ ਜਿਹੜਾ ਇਹ ਭਾਰ ਆ ਆਪਾਂ ਨੂੰ ਹੀ ਜਿਹੜਾ ਇਹ ਦੇਖਣਾ ਪੈਣਾ ਆ। ਫਿਰ ਬਾਅਦ ਦੇ ਵਿੱਚ ਰੌਲਾ ਰੱਪਾ ਪਾਉਂਦੇ ਫਿਰਾਂਗੇ, ਹਾਏ ਆਹ ਕੀ ਹੋ ਗਿਆ, ਉਹ ਕੀ ਹੋ ਗਿਆ। ਸੋ ਵੀ ਉਹ ਬੈਟਰ ਆ ਵੀ ਤੁਸੀਂ ਇਸ ਦੇ ਧਿਆਨ ਦਿਓ। ਆਪਣਾ ਪਲਾਨ ਕੋਈ ਨਹੀਂ ਹੈ ਸਿੱਖਾਂ ਦਾ, ਇੱਕ ਤਾਂ ਨਿਆਣਿਆਂ ਨੂੰ ਕਿੱਦਾਂ ਕਰਨਾ। ਹੁਣ ਇਹ ਚੀਜ਼ ਤਾਂ ਹਟਣੀ ਨਹੀਂ। ਆਪਾਂ ਦੇਖਿਆ ਪਿੱਛੇ ਜੀ AI ਦੀ ਵਰਤੋਂ ਕਰਦੇ ਹੋਏ ਇਸ ਤਰੀਕੇ ਦੇ ਨਾਲ ਧਾਰਮਿਕ ਸਥਾਨਾਂ ਨੂੰ ਕਿਸ ਤਰੀਕੇ ਨਾਲ ਭੈੜੇ ਤਰੀਕੇ ਨਾਲ ਜਿਹੜਾ ਉਹ ਦਿਖਾਇਆ ਜਾਂਦਾ। ਕਿਤੇ ਫਲੱਡ 'ਚ ਦਿਖਾਤਾ, ਕਿਤੇ ਜਿਹੜੇ ਉੱਥੇ ਜਾਨਵਰ ਅੰਦਰ ਜਿਹੜੇ ਉਹ ਦਿਖਾ ਦਿੱਤੇ ਆ। ਹੁਣ ਜਦੋਂ ਇਹ ਚੀਜ਼ ਵਾਪਰਨੀ ਆ, ਇਹ ਚੀਜ਼ ਜਦੋਂ ਹੁਣ ਉਹਨਾਂ ਨੇ ਪਾਲਿਸੀ ਸ਼ਿਫਟ ਕੀਤੀ ਆ ਤੇ ਰਿਲੀਜੀਅਸ ਪਿਕਚਰਸ ਤੇ ਪਲੇਸਿਸ ਦਾ ਬਹੁਤ ਕੁਝ ਹੋਣਾ, ਲਾਈਕ ਇਹ ਹੋਣਾ ਹੀ ਹੋਣਾ। ਆਪਾਂ ਨੂੰ ਪਤਾ ਵੀ ਕਿਤੇ ਸ਼ਰਾਰਤੀ ਬੰਦੇ ਦੁਨੀਆ ਦੇ ਉੱਤੇ ਜਿਹੜੇ ਉਹ ਬੈਠੇ ਆ, ਆਪਣਾ ਕੋਈ ਪਲਾਨ ਹੈ ਨਹੀਂ ਹੈ, ਫਿਰ ਆਪਾਂ ਰੌਲਾ ਪਾਉਣਾ ਕੀ ਪਹਿਲਾਂ ਦੱਸਿਆ ਜਾ ਸਕਦਾ, ਕੁਝ ਹੋ ਸਕਦਾ। ਆਪਾਂ ਨੂੰ ਐਜ਼ ਅ ਕਮਿਊਨਿਟੀ ਕੁਝ ਪਲੈਨਿੰਗ ਕਰਨ ਦੀ ਲੋੜ ਹੈ। ਦੋ ਤਰ੍ਹਾਂ ਦੀ ਪਲੈਨਿੰਗ ਹੋ ਸਕਦੀ ਆ। ਪਹਿਲੀ ਪਲੈਨਿੰਗ ਤਾਂ ਇਹ ਹੈ ਵੀ ਜਿਹੜੀ ਕੰਪਨੀਜ਼ ਹੈਗੀਆਂ ਇਹਨਾਂ ਤੱਕ ਰੀਚ ਆਊਟ ਕੀਤਾ ਜਾਏ, ਵੀ ਐਜ਼ ਅ ਕਮਿਊਨਿਟੀ ਐਕਸੈਪਟ ਕਰ ਲੈਣਾ ਪੈਣਾ ਵੀ ਵੀਡੀਓਜ਼ ਆਉਣਗੀਆਂ ਤੇ ਆਪਾਂ ਨੂੰ ਇਗਨੋਰ ਕਿੱਦਾਂ ਕਰਨਾ। ਜੇ ਨਹੀਂ ਤਾਂ ਫਿਰ ਇਹ ਆ ਕਿ ਇਹਦੇ ਬਾਰੇ ਕੁਛ ਨਾ ਕੁਛ ਮਾਹਰਾਂ ਦੀ ਰਾਏ ਲੈ ਕੇ, ਸੁਝਾਅ ਬਣ ਕੇ ਤੇ ਇਹ ਜਿਹੜੀ ਕੰਪਨੀਜ਼ ਆ ਇਹਨਾਂ ਦੇ ਵਿੱਚ ਇਸ ਚੀਜ਼ ਤੇ ਰੋਕ ਲਾਈ ਜਾਏ। ਵਰਲਡ ਹਿਊਮਨੋਇਡ ਰੋਬੋਟ ਗੇਮਸ ਬੀਜਿੰਗ ਦੇ ਵਿੱਚ ਕਰਵਾਈਆਂ ਗਈਆਂ। 16 ਮੁਲਕਾਂ ਦੇ ਰੋਬੋਟਸ ਨੇ ਹਿੱਸਾ ਲਿਆ। ਕੰਪੀਟੀਸ਼ਨ ਹੋਇਆ ਬਾਕਸਿੰਗ, ਟਰੈਕ ਐਂਡ ਫੀਲਡ, ਸੌਕਰ, ਆਈ ਥਿੰਕ ਹੋਰ ਵੀ ਕਈ ਤਰੀਕੇ ਦੀਆਂ, ਜੁਡੋ, ਕਰਾਟੇ, ਸਾਰਾ ਕੁਝ, ਕਾਫੀ ਕੁਝ ਜਿਹੜਾ ਉਹ ਹੋਇਆ। ਸੋ ਵੈਲਕਮ ਟੂ ਦਾ ਨਿਊ ਵਰਲਡ। ਬਿਲਕੁਲ ਠੀਕ ਆ। ਜੇ ਸਾਰੇ ਕੰਮ ਰੋਬੋਟ ਕਰ ਸਕਦੇ ਤੇ ਖੇਡਣ ਵਾਲੇ ਕਿਉਂ ਨਹੀਂ ਕਰ ਸਕਦੇ। ਇਹ ਜਿਹੜਾ ਦੁਨੀਆ ਦਾ ਪਹਿਲਾ ਕੰਪੀਟੀਸ਼ਨ ਸੀ ਜਿਹਦੇ ਵਿੱਚ ਹਿਊਮਨ ਟਾਈਪ ਜਿਹੜੇ ਰੋਬੋਟ ਆ, ਹਿਊਮਨਾਇਡ ਰੋਬੋਟਸ ਕਹਿੰਦੇ ਆ, ਬੀਜਿੰਗ ਦੇ ਵਿੱਚ ਹੋਇਆ। ਤੇ ਉਹਨਾਂ ਨੂੰ ਕਹਿੰਦੇ ਕਿ ਅਸੀਂ ਇਹਦੀ ਹੁਣ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਕਿ ਵਰਲਡ ਹਿਊਮਨਾਇਡ ਰੋਬੋਟਿਕ ਗੇਮਸ ਹੋਇਆ ਕਰਨਗੀਆਂ। ਰੋਬੋਟ 올림픽ਸ ਹੋਇਆ ਕਰਨਗੀਆਂ, ਇਹਦਾ ਮਤਲਬ ਰੋਬੋਟ 올림픽ਸ ਹੋਇਆ ਕਰਨਗੇ। ਇਹਦੇ ਵਿੱਚ ਟੈਕਨੋਲੋਜੀ ਦੇ ਉੱਤੇ ਜਿਹੜੀ ਚੜ੍ਹਾਈ ਆ ਉਹ ਚਾਈਨਾ ਦੀ ਹੈਗੀ ਆ। ਰੇਅਰ ਅਰਥ ਮਿਨਰਲਸ ਭਾਵੇਂ ਲੈ ਲਓ, ਜਿਹੜੇ ਸਾਡੇ ਸੈਮੀ ਕੰਡਕਟਰ ਤੋਂ ਲੈ ਕੇ ਤੇ ਜਿਹੜੇ ਕਾਰਾਂ, ਈ ਕਾਰਸ
ਗਈਆਂ ਹਨਾ, ਆਪਣੀਆਂ ਬੈਟਰੀ ਆਪਰੇਟਡ ਵਹੀਕਲਸ ਹੋ ਗਏ ਸਾਡੇ BEVs, ਉਹ ਤੋਂ ਇਲਾਵਾ ਜਿਹੜੀ ਮਿਲਟਰੀ ਦੇ ਇਕਵਿਪਮੈਂਟ ਹੋ ਗਏ, ਉਹ ਤੋਂ ਇਲਾਵਾ AI ਦੀਆਂ ਜਿਹੜੀ ਚਿਪਸ ਬਣਦੀਆਂ, ਇਹ ਸਾਰੀ ਚੀਜ਼ਾਂ ਦੇ ਰੇਅਰ ਅਰਥ ਮੈਟਲ ਇਹਨਾਂ ਨੂੰ ਕੰਟਰੋਲ ਉਹਨਾਂ ਨੂੰ ਚਾਹੀਦੇ ਹੁੰਦੇ ਆ। ਉਹ ਤੋਂ ਲੈ ਕੇ ਤੇ એનર્ਜੀ ਪ੍ਰੋਡਕਸ਼ਨ ਦੀ ਵੀ ਆਪਾਂ ਇਹਦੇ 'ਚ ਗੱਲ ਵੇਖੀ ਵੀ ਸੋਲਰ ਪੈਨਲ ਤੇ ਹਨਾ ਕਿੰਨੇ ਵੱਡੇ ਫਾਰਮ ਤੇ ਕਿੰਨੇ ਟ੍ਰਿਲੀਅਨ ਜਿਹੜੇ ਹੈਗੇ ਆ ਉਹ ਉਹਨਾਂ ਦੇ ਉੱਤੇ ਸਪੈਂਡ ਕੀਤੇ ਉਹਨਾਂ ਓਵਰ ਦ ਪੀਰੀਅਡ ਆਫ ਟਾਈਮ। ਤੇ ਆਪਣੀ ਦੁਨੀਆ ਦੇ ਇੱਕ ਵੱਡੀ ਸੁਪਰ ਪਾਵਰ ਜਿਹੜੀ ਉਹ ਬਣ ਜਾ ਰਿਹਾ, ਤੇ ਅਮਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਆ। ਇਹਦੇ ਕਰਕੇ ਉਹਨਾਂ ਐਨਵੀਡੀਆ ਦੇ ਚਿਪਸ ਉੱਤੇ, ਬਲੈਕਬੈਲ ਚਿਪਸ ਉੱਤੇ ਪਾਬੰਦੀ ਲਾਈ ਸੀ, ਪਰ ਚਾਈਨਾ ਨੇ ਉਹਦਾ ਆਲਟਰਨੇਟਿਵ ਕੱਢ ਕੇ ਡੀਪ ਸੀਕ ਮਾਡਲ ਬਣਾ ਲਿਆ ਵੀ $200-300 ਮਿਲੀਅਨ ਦੀ ਸਾਨੂੰ ਲੋੜ ਹੈ, ਅਸੀਂ $5-5.5 ਮਿਲੀਅਨ ਲਾ ਕੇ ਆਪਣਾ ਮਾਡਲ ਜਿਹੜਾ ਲੈ ਕੇ ਆਉਂ, ਵਿਚ ਇਜ਼ ਵੈਰੀ ਕੈਪੇਬਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਹਰਵਿੰਦਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਦਾ ਨਿੱਘਾ ਜਿਹੀਆਂ ਹਾਕਤੇ ਆ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਟੈਕਨੋਲੋਜੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਦੇਖਦੇ ਹਾਂ ਕਿ ਟੈਕਨੋਲੋਜੀ ਦਾ ਜਿਹੜਾ ਵੱਧਦਾ ਪ੍ਰਭਾਵ ਆ ਉਹ ਸਾਡੀ ਜ਼ਿੰਦਗੀ ਤੇ, ਸਾਡੇ ਬਿਜ਼ਨੈਸਿਸ ਉੱਤੇ ਕਿੱਦਾਂ ਵਾ, ਤੇ ਉਹਦਾ ਕਿੱਦਾਂ ਤੋਂ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹਾਂ, ਚੰਗੇ ਪ੍ਰਭਾਵਾਂ ਦਾ ਲਾਹਾ ਲੈ ਸਕਦੇ ਹਾਂ। ਸੋ ਸਾਨੂੰ ਇਹ ਟਾਕ ਸ਼ੋ ਕਰਦੇ ਆ ਰਾਜਕਰਨ ਹੁਣ 2 ਸਾਲ, 2.5 ਸਾਲ ਹੋ ਗਏ। 2.5 ਸਾਲ ਹੋ ਗਏ, 2 ਤੋਂ ਵੱਧ। ਪਤਾ ਹੀ ਨਹੀਂ ਲੱਗਦਾ ਸਮਾਂ ਕਿੱਦਾਂ ਦੌੜਦਾ ਹੀ ਜਾਂਦਾ ਜੀ। ਜੀ ਸੋ ਬਹੁਤ ਧੰਨਵਾਦ ਤੁਹਾਡੀ ਸਾਰਿਆਂ ਦੀ ਫੀਡਬੈਕ ਦਾ, ਤੇ ਤੁਸੀਂ ਇਨ ਪਰਸਨ ਮਿਲਦੇ ਹੋ, ਗੱਲਾਂ ਬਾਤਾਂ ਕਰਦੇ ਹੋ, ਸੋ ਹੌਸਲਾ ਅਫਜ਼ਾਈ ਵੀ ਕਰਦੇ ਹੋ, ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਦੱਸ ਦਿਓ ਕਿ ਟਾਕ ਸ਼ੋ ਤੁਹਾਡੇ ਲਈ ਕਿੱਦਾਂ ਬੈਨੀਫੀਸ਼ੀਅਲ ਰਿਹਾ। ਸੋ ਚਲੋ, ਇਹ ਸਾਡੇ ਲਈ ਇੱਕ ਫਿਊਲ ਆ ਜੀ। ਬਿਲਕੁਲ ਹਰਵਿੰਦਰ, ਜਿੱਦਾਂ ਤੁਸੀਂ ਸ਼ੁਰੂਆਤ ਕੀਤੀ ਅੱਜ ਦੀ ਜਿਹੜੀ ਗੱਲਬਾਤ ਦੀ, ਵੀ ਕਿਤੇ ਚੰਗੇ ਪ੍ਰਭਾਵ ਕਿਤੇ ਮਾੜੇ ਪ੍ਰਭਾਵ, ਸੋ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਨਾਲ ਜਿਹੜੀਆਂ ਉਹ ਚੱਲਦੀਆਂ ਆ। ਇਹਦੇ ਵਿੱਚ ਜੋ ਹੁਣ ਰੀਸੈਂਟਲੀ ਓਪਨ AI ਦੇ ਸੈਮ ਐਲਟਮੈਨ ਹੁਣਾਂ ਨੇ ਇੱਕ ਜਿਹੜਾ ਬਿਆਨ ਦਿੱਤਾ ਆ, ਜਿਹੜੀ ਇੱਕ ਪਾਲਿਸੀ ਸ਼ਿਫਟ ਇੱਕ ਹਿਸਾਬ ਦੇ ਨਾਲ ਸਾਹਮਣੇ ਆਈ ਆ, ਉਸ ਬਾਰੇ ਚਰਚਾ ਜਿਹੜੀ ਉਹ ਕਰਾਂਗੇ। ਕਈਆਂ ਨੂੰ ਇਹ ਲੱਗੂਗਾ ਵੀ ਇਹ ਗੱਲ ਕਰਨ ਦਾ ਫਾਇਦਾ ਕੀ ਆ। ਉਹ ਇਸ ਲਈ ਫਾਇਦਾ ਆ, ਕਿਉਂ ਇਹ ਜ਼ਰੂਰੀ ਹੈ ਗੱਲ ਕਰਨੀ, ਕਿਉਂਕਿ ਆਪਾਂ ਜਾਣਦੇ ਵੀ ਸੋਸ਼ਲ ਮੀਡੀਆ ਨੇ ਸਮਾਜ ਦਾ, ਲੋਕਾਂ ਦਾ, ਆਪਣੀ ਕੋਗਨੀਟਿਵ ਇੰਟੈਲੀਜੈਂਸ ਦਾ, ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਕਿਸ ਤਰੀਕੇ ਦਾ ਪ੍ਰਭਾਵ ਪਾਇਆ ਆ। ਖਾਸ ਕਰਕੇ ਜੋ ਆਪਣੇ ਹਾਲਾਤ ਬਣੇ ਆ, ਆਪਾਂ ਨੈਗੇਟਿਵ ਇੰਪੈਕਟ ਦੇ ਉੱਤੇ ਜਿਹੜਾ ਜ਼ਿਆਦਾ ਆਪਾਂ ਨੂੰ ਨਜ਼ਰ ਆਉਂਦਾ ਆ ਵੀ ਉਹ ਉਸ ਦਾ ਪ੍ਰਭਾਵ ਜਿਹੜਾ ਨੈਗੇਟਿਵਲੀ ਸੋਸ਼ਲ ਮੀਡੀਆ ਦਾ ਨੈਗੇਟਿਵ ਪ੍ਰਭਾਵ ਜਿਹੜਾ ਉਹ ਜ਼ਿਆਦਾ ਹੋਇਆ, ਚਾਹੇ ਉਹ ਟੀਨੇਜਰਸ ਨੇ, ਚਾਹੇ ਕਿਡਸ ਨੇ, ਤੇ ਚਾਹੇ ਅਡਲਟਸ ਨੇ, ਸਾਰਿਆਂ ਦੇ ਉੱਤੇ ਅਸਰ ਪਿਆ। ਹੁਣ ਜਿਹੜੀ ਅਗਲੀ ਜਿਹੜੀ ਪਾਲਿਸੀ ਸ਼ਿਫਟ ਦੀ ਗੱਲ ਕਰ ਰਹੇ ਆ, ਜਿਹੜੇ ਟੈਕਨੋਲੋਜੀ ਦੀ ਦੁਨੀਆ ਦੇ ਨਾਲ ਥੋੜਾ ਬਹੁਤਾ ਵਾਹ ਵਾਸਤਾ ਰੱਖਦੇ ਆ, ਉਹਨਾਂ ਨੂੰ ਥੋੜਾ ਆਈਡੀਆ ਹੋ ਗਿਆ। ਸੋ ਇਹ ਥੋੜਾ ਅਡਲਟ ਕੰਟੈਂਟ ਦੇ ਨਾਲ ਹੀ ਜੁੜੀ ਹੋਈ ਚੀਜ਼ ਆ। ਜਿਹੜੀ ਇਰੋਟਿਕ ਜਿਹੜੀ ਪਾਲਿਸੀ ਆ, ਓਪਨ AI ਕਹਿ ਰਿਹਾ ਵੀ ਚੈਟ GPT ਆ ਵੀ ਇਰੋਟਿਕ ਕੰਟੈਂਟ ਬਣਾਉਣ ਨੂੰ ਉਹ ਇਜਾਜ਼ਤ ਦੇਵੇਗਾ, ਯਾਨੀ ਕਿ ਅਸ਼ਲੀਲ ਜਿਹੜੀਆਂ ਚੀਜ਼ਾਂ ਆ, ਜਿਹੜੀ ਕਹਿ ਲਓ ਵੀ ਆਪਾਂ ਸਾਰਿਆਂ ਸਾਹਮਣੇ ਕਈ ਵਾਰੀ ਗੱਲ ਕਰਨ ਤੋਂ ਵੀ ਜੱਕਦੇ ਹਾਂ। ਹੁਣ ਵੀ ਆਪਾਂ ਨੂੰ ਕਈ ਵਾਰੀ ਸ਼ਬਦ ਲੱਭਣੇ ਬੜੇ ਔਖੇ ਹੋ ਰਹੇ ਵੀ ਕੀ ਵਰਤੀਏ ਕੀ ਨਾ ਵਰਤੀਏ, ਕਿੱਦਾਂ ਲੋਕਾਂ ਦੇ ਵਿੱਚ ਗੱਲ ਨੂੰ ਪਹੁੰਚਾਇਆ ਜਾਵੇ। ਉਹ ਕੰਟੈਂਟ ਆਮ ਲੋਕਾਂ ਦੇ ਫੋਨਾਂ ਜਿਹੜੀ ਇਸ ਚੈਟ GPT ਦੇ ਵਿੱਚ ਉਹਨਾਂ ਨੇ ਹੁਣ ਉਪਲਬਧ ਜਿਹੜਾ ਉਹ ਕਰਾ ਦੇਣਾ। ਇੱਕ ਟਾਈਮ ਦੇ ਉੱਤੇ ਇਹਨਾਂ ਨੇ ਇਸ ਦੇ ਉੱਤੇ ਰੋਕ ਜਿਹੜੀ ਉਹ ਲਾਈ ਸੀ, ਪਰ ਹੁਣ ਤੱਕ ਰੋਕ ਲਾਈ ਰੱਖੀ ਹੈ, ਹੁਣ ਤੱਕ ਰੋਕ ਲਾ ਕੇ ਰੱਖੀ ਆ, ਤੇ ਪਰ ਇਹਨਾਂ ਨੇ ਆਪਣੀ ਪਾਲਿਸੀ ਦੇ ਵਿੱਚ ਤਬਦੀਲੀ ਜਿਹੜੀ ਉਹ ਕਰ ਰਹੀ ਆ। ਸੋਸ਼ਲ ਮੀਡੀਆ ਦਾ ਜਿੱਥੇ ਆਪਾਂ ਇੰਨਾ ਨੈਗੇਟਿਵ ਪ੍ਰਭਾਵ ਜਿਹੜਾ ਉਹ ਦੇਖ ਰਿਹਾ, ਜਿੱਥੇ ਅਕਸਰ ਸ਼ਬਦ ਸਾਫਟ ਪੋਰਨ ਜਿਹੜਾ ਉਹ ਵਰਤ ਲਿਆ ਜਾਂਦਾ ਵੀ ਅੱਜ ਕੱਲ ਕੰਟੈਂਟ ਇਦਾਂ ਦਾ ਆ, ਜਦੋਂ ਹੁਣ ਇਰੋਟਿਕ ਕੰਟੈਂਟ, ਬਿਲਕੁਲ ਅਸ਼ਲੀਲ ਕੰਟੈਂਟ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਜਾਊਗੀ, ਤੇ ਇਸ ਦਾ ਲੋਕਾਂ ਦੇ ਉੱਤੇ ਤੇ ਸਮਾਜ ਦੇ ਉੱਤੇ ਕਾਫੀ ਨੈਗੇਟਿਵ ਇੰਪੈਕਟ ਜਿਹੜਾ ਉਹ ਪਊਗਾ। ਸੋ ਕਿਵੇਂ ਦੇਖਦੇ ਆ ਇਸ ਪਾਲਿਸੀ ਆਪਾਂ ਸ਼ਿਫਟ ਨੂੰ, ਤੇ ਕੀ ਸੰਕੇਤ ਜਿਹੜਾ ਉਹ ਦੱਸ ਰਹੇ? ਰਾਜਕਨ, ਜਦੋਂ ਏਦਾਂ ਦੀ ਗੱਲ ਕਰਦੇ ਹੁੰਦੇ ਤਾਂ ਆਪਾਂ ਇੱਕ ਇਕੱਲੇ ਇੰਸੀਡੈਂਟ, ਇਕੱਲੇ ਬਿਆਨ, ਇਕੱਲੀ ਕੰਪਨੀ ਦੀ ਗੱਲ ਕਰਨੀ ਜਿਹੜੀ ਆ, ਉਹ ਤੋਂ ਗੱਲ ਸ਼ਾਇਦ ਪੂਰੀ ਸਮਝ ਨਹੀਂ ਆਉਂਦੀ। ਆਪਾਂ ਨੂੰ ਨਾ ਸਾਰੀ ਸਿਚੁਏਸ਼ਨ ਨੂੰ 10,000 ਫੀਟ ਉੱਤੋਂ ਦੇਖਣਾ ਚਾਹੀਦਾ ਹੈ ਨਾ। ਪਹਿਲੀ ਤੇ ਚੀਜ਼ ਇਹ ਆ ਕਿ ਜਿਹੜਾ ਮਨੁੱਖ ਆਪਾਂ ਥੋੜੇ ਆਪਣੀ ਵਿੱਚ, ਕਿਉਂਕਿ ਓਪੀਨੀਅਨ ਬੇਸਡ ਵੀ ਸਾਡਾ ਪ੍ਰੋਗਰਾਮ ਹੁੰਦਾ, ਉਹ ਵੀ ਗੱਲ ਕਰਨੀ ਚਾਹੀਦੀ ਆ। ਪਰ ਗੱਲ ਇਹ ਹੈ ਕਿ ਆਪਣੇ ਜਿਹੜੇ ਸਾਡੇ ਸਰੋਤੇ ਆ, ਵਿਊਅਰਸ ਆ, ਕਿਉਂਕਿ ਜ਼ਿਆਦਾ ਸਿੱਖ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਆ, ਸੋ ਤਾਂ ਗੱਲ ਵੀ ਛੇਤੀ ਸਮਝ ਆ ਜਾਂਦੀ ਆ, ਤੇ ਪਰਸਪੈਕਟਿਵ ਵੀ ਉਹ ਸਿਮਿਲਰ ਹੀ ਹੁੰਦਾ। ਸੋ ਇਹ ਹੈ ਕਿ ਜਿਉਂ-ਜਿਉਂ ਆਪਾਂ
ਹੋਣ ਵਾਲੇ ਯੁੱਗ ਦੇ ਵਿੱਚ ਮਤਲਬ ਕੋਈ ਸਮੇਂ ਦੇ ਵਿੱਚ ਆ ਰਹੇ ਹਾਂ, ਜਿਹਦੇ ਵਿੱਚ ਜਿਹੜਾ ਹਰ ਇੱਕ ਚੀਜ਼ ਨੂੰ ਕਮੋਡਿਟਾਈਜ਼ ਕਰਨ ਦੀ ਗੱਲ ਆਉਂਦੀ ਆ, ਹਨਾ, ਉਹ ਤੋਂ ਪੈਸਾ ਕਿੱਦਾਂ ਜਨਰੇਟ ਕਰਨਾ। ਤੇ ਉਹਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਕਿ ਬੰਦੇ ਦੇ ਵਿੱਚ ਜਿਹੜੇ ਵਕਾਰ ਹੁੰਦੇ ਆ, ਉਹ ਵਕਾਰਾਂ ਦੇ ਵਿੱਚ ਬੰਦਾ, ਜੇ ਤੁਸੀਂ ਆਪਣੇ ਆਪ ਨੂੰ ਇਨਫ ਬੈਲੈਂਸ ਨਹੀਂ ਰੱਖਦੇ, ਵਿਕਾਰਾਂ ਦੇ ਵਿੱਚ ਫਸਦਾ, ਭਾਵੇਂ ਕਾਮ, ਕ੍ਰੋਧ, ਲੋਭ, ਹੰਕਾਰ ਜੋ ਵੀ ਆ, ਹਨਾ, ਉਹਦੇ ਵਿੱਚ ਨੈਚੁਰਲੀ ਬੰਦਾ ਫਸਦਾ ਹੀ ਆ। ਸੋ ਉਹ ਚੀਜ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਟਾਈਮ ਤੋਂ ਇਹ ਚੀਜ਼ ਹੁੰਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਕਿੱਦਾਂ ਵੱਧ ਤੋਂ ਵੱਧ ਕਮੋਡਿਟਾਈਜ਼ ਕੀਤਾ ਜਾਏ, ਜਿੱਦਾਂ ਕਿ ਮੈਂ ਕਮਰਸ਼ੀਅਲਾਈਜ਼ ਹੋ ਜਾਵੇ, ਪੈਸੇ ਕਮਾਏ ਜਾਣ basically। ਪੈਸੇ ਤੋਂ ਕਿੱਦਾਂ ਕਮਾਏ ਜਾਣ, ਹਨਾ, ਜਿੱਦਾਂ ਤੁਸੀਂ ਸੋਸ਼ਲ ਮੀਡੀਆ ਉੱਤੇ ਵੀ ਤੁਸੀਂ ਬਿਆਨ ਦੇਖਦੇ ਹੋ, ਹਨਾ, ਚਲੋ ਆਪਾਂ ਜਿਹੜੀ ਇਤਰਾਜ਼ਯੋਗ ਸਮੱਗਰੀ ਚੱਲਦੀ ਹੈ, ਗੱਲਾਂ ਬਾਤਾਂ, ਉਹ ਤਾਂ ਚਲ ਹੈ ਹੀ ਆ, ਪਰ ਇਨ ਜਨਰਲ ਬਾਕੀ ਪਾਸਿਓਂ ਵੀ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਕੋਈ ਕੰਟੈਂਟ ਦੇਖਦੇ ਹਾਂ, ਵੀ ਕਿਸੇ ਨੂੰ ਸੋਸ਼ਲ ਮੀਡੀਆ ਕੰਟੈਂਟ ਤੋਂ ਗੁੱਸਾ ਚੜਾਉਣਾ, ਹਨਾ, ਜਾਂ ਕਿਸੇ ਨੂੰ ਫਲਾਣੇ ਬੰਦੇ ਨੇ ਮੋਦੀ ਨੂੰ ਕਹਿ ਦਿੱਤੀ ਵੱਡੀ ਗੱਲ, ਮੋਦੀ ਨੂੰ ਢਾਹ ਦਿੱਤਾ, ਮੋਦੀ ਨੂੰ ਆਹ ਕਰ ਦਿੱਤਾ, ਉਹ ਇਦਾਂ ਦੀ ਵੀਡੀਓ ਜਿਹੜੀ ਉਹ ਜ਼ਿਆਦਾ ਪਪੂਲਰ ਹੋਏਗੀ, ਹਨਾ, ਜਾਂ ਉਸ ਤਰ੍ਹਾਂ ਦੀ ਵੀਡੀਓ ਜਿਹਦੇ ਵਿੱਚ ਕੋਈ ਚੀਜ਼ ਵੱਡੀ ਸ਼ੋਅ ਕਰਨੀ, ਵੀ ਅਸੀਂ ਟਰੈਵਲ ਦੇ ਉੱਤੇ ਜਾ ਰਹੇ, ਵੱਡੀਆਂ ਲੋਕੇਸ਼ਨਾਂ ਦੇ ਉੱਤੇ ਜਾ ਰਹੇ, ਹੰਕਾਰ ਆਉਣ ਵਾਲੀਆਂ ਚੀਜ਼ਾਂ, ਹੈਨਾ, ਉਹ ਚੀਜ਼ ਨੂੰ ਤੁਸੀਂ ਵੱਧ ਚੜ ਕੇ ਸੋਸ਼ਲ ਮੀਡੀਆ ਮਾਇਆ ਨੂੰ ਦਿਖਾਉਣਾ, ਮੈਂ ਇੰਨਾ ਅਮੀਰ ਆ ਜਾਂ ਇੰਨੀ ਅਮੀਰ ਆ, ਵੀ ਆਹ ਚੀਜ਼ਾਂ, ਜਾਂ ਹੰਕਾਰ, ਹਨਾ, ਕਾਮ, ਕ੍ਰੋਧ, ਲੋਭ, ਹੰਕਾਰ, ਤੇ ਇਦਾਂ ਦੀ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ, ਉਹਦੇ ਨਾਲ ਜਿਹੜਾ ਕੰਟੈਂਟ ਅਸੀਂ ਦੇਖਿਆ ਉਹ ਜ਼ਿਆਦਾ ਪਪੂਲਰ ਹੁੰਦਾ ਹੈ ਨਾ। ਤਾਂ ਤੁਸੀਂ ਇਹਦੀ ਐਕਸਟ੍ਰੀਮ ਐਗਜ਼ਾਮਪਲ ਤੁਸੀਂ ਲੈ ਕੇ ਆਏ ਹੋ ਨਾ, ਸੌਫਟ ਦੀ ਜਿਹੜੀ ਗੱਲ ਕੀਤੀ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ, ਇਹ ਹਿਊਮਨ ਇਮੋਸ਼ਨਸ ਆ, ਕੁਦਰਤੀ ਤੌਰ ਦੇ ਉੱਤੇ ਬੰਦੇ ਵਿੱਚ ਹੁੰਦੀਆਂ ਵਾ। ਮਹਾਰਾਜ ਨੇ ਸਾਨੂੰ ਦੱਸਿਆ ਇਹਨਾਂ ਨੂੰ ਰੈਗੂਲੇਟ ਕਰਕੇ ਰੱਖਣਾ, ਪਰ ਇਹ ਤਾਂ ਸਾਨੂੰ ਦੱਸਿਆ ਨਾ, ਜਾਂ ਜਿਹੜੇ ਸਾਡੇ ਵੱਡੇ ਵਡੇਰੇ ਆ ਉਹਨਾਂ ਦੱਸਿਆ, ਪਰ ਜਦੋਂ ਗੱਲ ਪੈਸੇ ਕਮਾਉਣ ਦੀ ਆਉਂਦੀ ਹੈ, ਜਦੋਂ ਕੰਪਨੀ ਦੀ ਬਾਟਮ ਲਾਈਨ ਦੀ ਕਿਸੇ ਦੀ ਗੱਲ ਦੇ ਉੱਤੇ ਆਉਂਦੀ ਹੈ, ਤਾਂ ਉਹਨਾਂ ਉੱਤੇ ਕੋਈ ਮੋਰਲ ਪਾਲਿਸੀਜ਼ ਜਿਹੜੀਆਂ ਉਸ ਤਰ੍ਹਾਂ ਨਹੀਂ ਲਾਗੂ ਹੁੰਦੀਆਂ। ਖਾਸ ਤੌਰ ਤੇ ਕੈਪੀਟਲਿਸਟਿਕ ਸੁਸਾਇਟੀ ਦੇ ਵਿੱਚ ਕੈਪੀਟਲ ਜਿਹਦੇ ਕੋਲ ਆ, ਸਾਰਾ ਨੈਰੇਟਿਵ ਕੰਟਰੋਲ ਕਰਦਾ, ਕਿਹੜੀ ਚੀਜ਼ ਹੋਣੀ ਚਾਹੀਦੀ ਹੈ ਸੁਸਾਇਟੀ 'ਚ, ਕਿਹੜੀ ਨਹੀਂ ਹੋਣੀ ਚਾਹੀਦੀ, ਕਿਹੜੇ ਮਿਕਦਾਰ 'ਚ ਹੋਣੀ ਚਾਹੀਦੀ ਆ, ਕੈਪੀਟਲਿਸਟ ਸੁਸਾਇਟੀ ਦੇ ਉੱਤੇ ਕੈਪੀਟਲ ਉੱਤੇ ਹੀ ਡਿਪੈਂਡ ਕਰਦਾ। ਕੁਝ ਸੇਫਗਾਰਡਸ ਹੈਗੀਆਂ ਰਹੀਆਂ ਕਾਫੀ ਸਮੇਂ ਦੇ ਉੱਤੇ, ਕਈ ਐਸਪੈਕਟਸ ਦੇ ਉੱਤੇ ਅਜੇ ਵੀ ਹੈਗੀਆਂ, ਪਰ ਪ੍ਰੈਕਟੀਕਲੀ ਅਗੇਨ 10,000 ਫੀਟ ਤੋਂ ਸੇਫਗਾਰਡਸ ਰਾਜ ਕਰਨ ਮੇਰੇ ਹਿਸਾਬ ਨਾਲ ਸਿਰਫ ਉਨੀਆਂ ਕੀਆਂ ਕਿ ਜੇ ਉਹ ਸੁਸਾਇਟੀ ਜਾਂ ਉਹ ਕੰਟਰੀ ਜਾਂ ਉਹ ਨੇਸ਼ਨ ਨੂੰ ਬ੍ਰੇਕ ਨਾ ਕਰ, ਸਿਰਫ ਉਨੀਆਂ ਸੇਫਗਾਰਡਸ। ਉਹ ਤੋਂ ਲੈਦਾ ਜੋ ਮਰਜ਼ੀ ਤੁਸੀਂ ਥੱਲੇ ਕਰੀ ਜਾਓ। ਸੋ ਉਹ ਇੱਕ ਕਾਰਨ ਹੈ ਕਿ ਅਮਰੀਕਾ ਦੇ ਕੀ ਇੱਕ ਵੱਡੀ ਕੰਟਰੀ ਹੈ ਨਾ, ਉਸ ਵੱਡੀ ਕੰਟਰੀ ਦਾ ਜੇ ਤੁਸੀਂ ਇਹ ਵੇਖੋ ਕਿ 80% ਜਿਹੜੇ ਲੋਕ ਆ ਉਹ ਫਾਈਨੈਂਸ਼ੀਅਲੀ ਸਟਰਗਲ ਕਰ ਰਹੇ ਹੋਣ, ਮੈਂ ਰਿਪੋਰਟ ਪਰ ਗੱਲ ਕਰਦਾ, ਤੇ ਜੇ ਕਿਤੇ ਵਿੱਚ ਇਹ ਕਿਹਾ ਵੀ ਕਿਸੇ ਨੂੰ $2,000 ਤੱਕ ਖਰਚਾ, 80% ਲੋਕ ਸ਼ਾਇਦ 70-80% ਲੋਕ ਉਹ ਖਰਚਾ ਨਹੀਂ ਚੱਕ ਸਕਦੇ ਜੇ ਕਿਸੇ ਨੂੰ $2,000 ਤੱਕ ਦੀ ਇਮੀਡੀਏਟ ਲੋੜ ਪੈ ਜਾਏ। ਸੋ ਕਹਿਣ ਦਾ ਮਤਲਬ ਰਾਜਕਰਨ ਇਹਦੇ ਵਿੱਚ ਇਹੀ ਆਉਂਦਾ ਕਿ ਪੈਸੇ ਕਮਾਉਣ ਦੀ ਦੌੜ ਆ, ਤੇ ਜਿਹੜੀ ਮੋਰੈਲਿਟੀ ਹੁੰਦੀ ਆ ਉਹ ਚੀਜ਼ਾਂ ਸਮੇਂ ਦੇ ਵਿੱਚ ਬੜੀਆਂ ਮਾਇਨੇ ਨਹੀਂ ਰੱਖਦੀਆਂ। ਪਰ ਇਹ ਗੱਲਾਂ ਬਾਤਾਂ ਆਪਣੇ ਸੋਸ਼ਲ ਮੀਡੀਆ ਤੋਂ ਬਾਅਦ ਆਪਾਂ ਗੱਲ ਕਰਦੇ ਨਾ ਕਿ AI ਇੱਕ ਵੱਡਾ ਚੇਂਜ ਆ ਜਿਹੜਾ ਲੋਕਾਂ ਦੇ ਸੁਭਾਅ ਦਾ ਹਿੱਸਾ ਬਣੂਗਾ। ਲੋਕਾਂ ਦੇ ਸੁਭਾਅ ਦਾ ਵੱਡਾ ਹਿੱਸਾ ਬਣੂਗਾ, ਨੈਰੇਟਿਵ ਚੇਂਜ ਕਰਨ ਤੋਂ ਲੈ ਕੇ ਲੋਕਾਂ ਨੇ ਕਿਹੜੀ ਚੀਜ਼ ਖਾਣੀ ਆ, ਕਿਹੜੀ ਚੀਜ਼ ਪਾਉਣੀ ਆ, ਲਾਈਫ ਸਟਾਈਲ ਨੂੰ ਲੈ ਕੇ ਹਰ ਇੱਕ ਚੀਜ਼ ਨੂੰ ਜਿਹੜਾ ਉਹ ਚੇਂਜ ਕਰੂਗਾ ਸੋਸ਼ਲ ਮੀਡੀਆ। ਸੋ ਉਹ ਸੋਸ਼ਲ ਮੀਡੀਆ ਤੋਂ ਬਾਅਦ AI, ਸੋ ਉਹਦੇ ਵਿੱਚ ਮੈਨੂੰ ਰਾਜਕਰਨ ਇਹ ਲੱਗਦਾ ਹੈ ਕਿ ਜਸਟ ਮੈਟਰ ਆਫ ਟਾਈਮ ਇਹ ਚੀਜ਼ ਹੋਣੀ ਸੀ, ਹੈ ਨਾ, ਕਿਸੇ ਹੋਰ ਤਰੀਕੇ ਨਾਲ ਰੈਗੂਲੇਟਡ ਆ ਜਾਏ, ਕਿਉਂਕਿ ਇੱਕ ਬਹੁਤ ਵੱਡੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਇੰਡਸਟਰੀ ਐਗਜ਼ਿਸਟ ਕਰਦੀ ਹੈ, ਬਿਲੀਅਨਸ ਆਫ ਡਾਲਰ ਦੀ ਜਿਹੜੀ ਇੰਡਸਟਰੀ ਐਗਜ਼ਿਸਟ ਕਰਦੀ ਆ। ਤੇ ਤੁਹਾਨੂੰ ਪਤਾ ਹੋਏ ਤੇ ਵੇਖੋ ਪੇਡ ਸਬਸਕ੍ਰਿਪਸ਼ਨ ਵਾਲੇ ਵੀ ਕਿੰਨੇ ਜਿਹੜੇ ਆ ਚੈਨਲਸ ਆ, ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਲਾਈਕ ਹਰ ਤਰ੍ਹਾਂ ਦਾ ਇਨਸਾਨ ਆ, ਹਰ ਤਰ੍ਹਾਂ ਦੀ ਉਹ ਚੀਜ਼ ਆ। ਦੇਖੋ ਅੱਗੇ ਮੈਂ ਵੀ ਮੁੱਠੀ ਭਰ ਹੁੰਦੇ ਸੀ, ਆਪਣੇ ਤਾਂ ਇਦਾਂ ਆ ਨਾ ਵੀ ਜੇ ਕਿਸੇ ਗਾਣਿਆਂ 'ਚ ਇਦਾਂ ਦੀ ਚੀਜ਼ ਆ ਜੇ ਤਾਂ ਉਹਦੇ ਵਿੱਚ ਅਕਸਰ ਆਪਾਂ ਉਦਾਹਰਨ ਦਿੱਤੀ ਜਾਂਦੀ ਹੈ, ਗੱਲ ਕਹੀ ਜਾਂਦੀ ਆ ਵੀ ਇਹ ਤਾਂ ਪਰਿਵਾਰ 'ਚ ਬਹਿ ਕੇ ਵੀ ਸੁਣਨ ਵਾਲੇ ਨਹੀਂ। ਹੁਣ ਇਹ ਕੰਟੈਂਟ ਕਿੱਦਾਂ ਜਿਹੜਾ ਇਹ ਹਰ ਇੱਕ ਦੇ ਕੋਲ ਉਪਲਬਧ ਜਿਹੜਾ ਕਰਾ ਦੇਣਾ, ਇਹ ਤਾਂ ਨੋਨ ਆ ਨਾ ਚੀਜ਼, ਵੀ ਨਿਆਣੇ ਤੋਂ ਲੈ ਕੇ ਸਿਆਣੇ ਤੱਕ ਇਹ ਚੀਜ਼ ਉਪਲਬਧ ਆ। ਚੈਟ GPT ਅਵੇਲੇਬਲ ਆ, ਉਹ ਕਹਿਣਗੇ ਵੀ ਹਾਂ ਜੀ ਇਦਾਂ ਨਹੀਂ ਹੋ ਸਕਦਾ, ਉੱਦਾਂ ਨਹੀਂ ਹੋ ਸਕਦਾ, ਪਰ ਦੇयर ਇਜ਼ ਆਲਵੇਜ਼ ਅ ਵੇ ਅਰਾਊਂਡ ਜਿਹੜਾ ਉਹ ਚੀਜ਼ ਕਰ ਲੈਂਦੇ ਆ। ਜਦੋਂ ਜਿਸ ਚੀਜ਼ ਤੋਂ ਰੋਕੋ ਉਹਨੂੰ ਕਰਨ ਦੀ ਜਿਹੜੀ ਲੋਕਾਂ ਦੇ ਵਿੱਚ ਤਾਂਘ ਜ਼ਿਆਦਾ ਹੋ ਜਾਂਦੀ ਆ। ਸੋ
ਇਹਦੇ ਵਿੱਚ ਨਾਲ ਉਹਨੇ ਜਿਹੜੀ ਇਹ ਗੱਲ ਵੀ ਆਖੀ ਵੀ ਅਸੀਂ ਮੋਰਲ ਪੁਲਿਸ ਨਹੀਂ ਆ ਵੀ ਆਪਣਾ ਪੱਲਾ ਝਾੜਨਾ। ਸੋ ਹਾਂ ਮੈਂ ਵੀ ਉਸੇ ਗੱਲ ਦੇ ਉੱਤੇ ਆ ਰਿਹਾ ਸੀ ਕਿ ਕੱਲੀ ਜਿੱਦਾਂ ਪਹਿਲਾਂ ਗੱਲ ਕੀਤੀ ਕੰਪਨੀ ਦੀ ਜਾਂ ਸੈਮ ਐਲਟਮੈਨ CEO ਦੀ ਗੱਲ ਹੀ ਆਪਾਂ ਨਾ ਕਰੀਏ। ਆਪਾਂ ਉਹ ਤੋਂ ਪਹਿਲਾਂ XAI ਮਸਕ ਹੁਣਾਂ ਨੇ ਇਹ ਸ਼ੁਰੂ ਕੀਤਾ ਹੈਨਾ, ਤੇ ਹੋਰ ਵੀ ਐਗਜ਼ਿਸਟ ਕਰਦੀਆਂ ਛੋਟੀਆਂ ਮੋਟੀਆਂ, ਤੇ ਇਹ ਕੋਈ $300 ਬਿਲੀਅਨ ਦੀ ਜਿਹੜੀ ਇੰਡਸਟਰੀ ਇਹ ਹੈਗੀ ਆ, ਇਹ ਮੰਨਿਆ ਜਾ ਰਿਹਾ ਹੈ। ਇਹ ਜਿਹੜੀ ਅਡਲਟ ਟੋਟਲ ਇੰਡਸਟਰੀ ਜਿਹੜੀ ਹਾਂਜੀ ਹੈਗੀ ਆ ਸੋ ਇਹ ਕੋਈ ਮੋਟੇ ਤੌਰ ਦੇ ਉੱਤੇ ਇਸ ਇੰਡਸਟਰੀ ਦੇ ਵਿੱਚ ਇਟਸ ਅ ਹਿਊਜ ਥਿੰਗ। ਤੁਸੀਂ ਹਿਸਾਬ ਲਾਓ ਕਿ ਆਲਮੋਸਟ ਕਿੰਨੇ ਮੈਨੂੰ ਲੱਗਦਾ 100-150 ਦੇਸ਼ਾਂ ਤੋਂ ਉਹਦੀ GDP ਤੋਂ ਉੱਪਰ ਇਹ ਜਿਹੜੀ ਇੰਡਸਟਰੀ ਐਗਜ਼ਿਸਟ ਕਰਦੀ ਹੈ। ਸੋ ਇਟਸ ਅ ਹਿਊਜ ਇੰਡਸਟਰੀ, ਸਾਰੇ ਜਣੇ ਇਹਦੇ ਵਿੱਚ ਟੈਪ ਇਨ ਕਰਨਾ ਚਾਹੁੰਦੇ ਆ। ਉਹਨਾਂ ਨੂੰ ਪਤਾ ਕਿ ਸੂਨਰ ਔਰ ਲੇਟਰ ਕਿਸੇ ਨਾ ਕਿਸੇ ਨੇ ਕਰਨਾ ਹੀ ਆ, ਸੋ ਵਾਈ ਨਾਟ ਵੀ ਆਪਾਂ ਕਰ ਲਈਏ। ਪੈਸੇ ਕਮਾਉਣ ਦੀ ਦੌੜ ਤਾਂ ਹੈਗੀ ਇਸ ਕੰਪਨੀ ਸਾਰੀ। ਸੋ ਦੈਨ ਇਟਸ ਕਾਈਂਡ ਆਫ ਕਲੀਅਰ ਵੀ ਜਿਹੜੇ AI ਦੀਆਂ ਕੰਪਨੀਆਂ ਵਾਲੇ ਆ ਉਹ ਗੱਲਾਂ ਚਾਹੇ ਜਿੰਨੀਆਂ ਮਰਜ਼ੀ ਸਮਾਜਿਕ ਜਾਂ ਲੋਕਾਂ ਦੀ ਭਲਾਈ ਦੀਆਂ ਜਾਂ ਉਹ ਚੀਜ਼ਾਂ ਜਿਹੜੀਆਂ ਕਰੀ ਜਾਣ, ਪਰ ਇਦਾਂ ਦੇ ਜਿਹੜੇ ਫੈਸਲੇ ਆ ਉਹ ਬਾਟਮ ਲਾਈਨ ਨੂੰ ਦੱਸ ਦਿੰਦੇ ਆ ਵੀ ਅਸਲ 'ਚ ਕੀ ਆ। ਉਹ ਮਨੀ ਫਲੋ ਵੱਲ ਨੂੰ ਦੇਖ, ਆਪਾਂ ਅਕਸਰ ਗੱਲ ਕਰਦੇ ਹੁੰਦੇ ਵੀ ਮਨੀ ਫਲੋ ਕਰਦੀ ਦੇਖੋ ਵੀ ਕਿਹੜੇ ਪਾਸੇ ਵੱਲ ਨੂੰ ਵਹਿ ਰਹੀ ਆ, ਕਿੱਧਰੋਂ ਕਮਾਈ ਦਾ ਸਾਧਨ ਆ ਤੇ ਕਿਹੜੇ ਪਾਸੇ ਨੂੰ ਕੰਮ ਚੱਲ ਰਿਹਾ। ਸੋ ਇਹ ਕਲੀਅਰ ਆ ਵੀ AI ਇਜ਼ ਨਾਟ ਹੇਅਰ ਟੂ ਹੈਲਪ ਯੂ। ਉਹ ਤੁਹਾਡੀ ਇੱਛਾ ਆ ਵੀ ਕਿੱਦਾਂ ਉਹਦੀ ਹੈਲਪ ਤੁਸੀਂ ਲੈਣੀ ਆ, ਪਰ ਕੰਪਨੀਆਂ ਦੀ ਇੱਛਾ ਇਹ ਆ ਵੀ ਆਪਾਂ ਮਾਇਆ ਕਿੱਦਾਂ ਕਮਾਉਣੀ। ਜਿੱਦਾਂ ਮੈਂ ਰਾਜਖਨ ਪਹਿਲੇ ਗੱਲ ਕਰਦਾ ਸੀ, ਹਰ ਵਾਰੀ ਗੱਲ ਕਰਦਾ ਇਕੱਲੀ AI ਨੂੰ ਲੈ ਕੇ ਨਹੀਂ, ਟੈਕਨੋਲੋਜੀ ਹੀ ਏਦਾਂ ਵਾ ਇੱਕ ਟੂਲ ਆ ਤੁਹਾਡੀ ਹੈਲਪ ਕਰਨ ਵਾਸਤੇ। ਉਹਨੂੰ ਤੁਸੀਂ ਜਿੱਦਾਂ ਮਰਜ਼ੀ ਯੂਜ਼ ਕਰ ਲਓ, ਪੋਜ਼ਿਟਿਵ ਕਰ ਲਓ, ਨੈਗੇਟਿਵ ਕਰ ਲਓ, ਤੁਹਾਡੀ ਬਿਰਤੀ ਦੇ ਉੱਤੇ ਆ, ਤੁਹਾਡੀ ਫਿਤਰਤ ਦੇ ਉੱਤੇ ਆ। ਪਰ ਇਹ ਮੈਂ ਕੁਛ ਨਾ ਸਟੈਟਿਸਟਿਕਸ ਜਿਹੜੇ ਸ਼ੇਅਰ ਕਰਦਾ ਵੀ ਇਹ ਗੱਲ ਜਿਹੜੀ ਵੈਕਿਊਮ ਚੋਂ ਨਹੀਂ ਆਈ, ਇਹਦੀ ਡਿਮਾਂਡ ਬਹੁਤ ਜ਼ਿਆਦਾ ਆਲਰੇਡੀ। ਇੱਕ ਨਾ ਰਿਸਰਚਰ ਹੈਗੇ ਚੀਆਨ ਕਿਊ ਤੋਂ, ਚਾਈਨਾ ਵਿੱਚ ਚੀਆਨ ਕਹਿੰਦੇ। ਅੱਛਾ, ਚੀਆਨ ਨੇ ਇੱਕ ਰਿਸਰਚ ਸਾਹਮਣੇ ਲੈ ਕੇ ਆਂਦੀ ਹੈ ਕਿ ਤਕਰੀਬਨ 29 ਮਿਲੀਅਨ ਐਕਟਿਵ ਯੂਜ਼ਰ ਹੈਗੇ ਐਕਟਿਵ ਚੈਟਬੋਟ ਦੇ, ਜਿਹੜੇ ਆਲਰੇਡੀ ਇਸ ਫੀਲਡ ਦੇ ਉਹਨਾਂ ਕੋਲ ਡਿਮਾਂਡ ਹੈਗੀ ਆ। ਅੱਛਾ। ਸੋ ਜਿਹੜਾ ਕਨਵੈਨਸ਼ਨਲ ਚੈਟਬੋਟ ਆ ਉਹਦੀ ਹੈਲਪ ਕਰਕੇ ਉਸ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਆ। ਹੁਣ ਦੇਖੋ ਇਹ ਸਾਰਾ ਡੇਟਾ ਇਹਨਾਂ ਕੰਪਨੀਆਂ ਕੋਲ ਜਾਂਦਾ ਹੀ ਹੈ। ਸੋ 29 ਮਿਲੀਅਨ ਜਿਹੜਾ ਹੈਗਾ ਉਹ ਛੋਟਾ ਨੰਬਰ ਨਹੀਂ ਹੁੰਦਾ। 29 ਮਿਲੀਅਨ ਦਾ ਮਤਲਬ ਅਬਾਊਟ 3 ਕਰੋੜ ਯੂਜ਼ਰ ਜਿਹੜੇ ਆਲਰੇਡੀ ਬੈਠੇ ਹੋਏ ਆ ਕਿ ਸਾਨੂੰ ਇਹ ਜਿਹੜਾ ਕੰਟੈਂਟ ਆ ਉਹ ਕ੍ਰੀਏਟ ਕਰਕੇ ਦਿਓ। ਸੋ 3 ਕਰੋੜ ਯਾਨੀ ਕੈਨੇਡਾ ਦੀ ਪੋਪੂਲੇਸ਼ਨ ਦੇ ਬਰਾਬਰ ਆਲਮੋਸਟ ਗਿਵ অর ਟੇਕ, ਹੈ ਨਾ। ਸੋ ਉਹ ਇਸ ਚੀਜ਼ ਦੇ ਵਿੱਚੋਂ ਦੇਖਦੇ ਆ, ਡੇਟਾ ਸੈਂਟਰ ਬਣ ਰਹੇ ਵੱਖ-ਵੱਖ ਜਗ੍ਹਾ ਦੇ ਉੱਤੇ। ਉਹਦਾ ਖਰਚਾ ਬਹੁਤ ਹੁੰਦਾ ਤੇ ਉਹ ਖਰਚੇ ਨੂੰ ਫੁਲਫਿਲ ਕਰਨ ਦੇ ਲਈ ਉਹਨਾਂ ਨੂੰ ਜਿਹੜਾ ਵੀ ਰਾਹ ਰਸਤਾ ਲੱਭਣਾ ਉਹ ਲੈਂਦੇ ਆ। ਸੋ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਹੜੇ ਪਾਸੇ ਨੂੰ ਗੱਲ ਜਿਹੜੀ ਆ ਤੁਰਦੀ ਆ। ਪਰ ਮੈਂ ਜਿਹੜੀ ਆਪਣੀ ਟਾਕ ਸ਼ੋ ਦੇ ਉੱਤੇ ਇਹਨੂੰ ਗੱਲ ਲਿਆਉਣ ਦਾ ਮਤਲਬ ਇਹ ਹੁੰਦਾ ਕਿ ਸਾਡੇ ਲਈ ਆਉਣ ਵਾਲਾ ਟਾਈਮ ਜਿਹੜਾ ਖਾਸ ਤੌਰ ਦੇ ਉੱਤੇ ਈਵਨ ਸਾਡੀ ਜਨਰੇਸ਼ਨ ਜਾਂ ਸਾਡੀ ਜਿਹੜੀ ਉੱਪਰ ਵਾਲੀ ਜਨਰੇਸ਼ਨ ਉਹਨਾਂ ਦੇ ਲਈ ਖਾਸ ਤੌਰ ਦੇ ਉੱਤੇ ਵੀ ਸਮਾਰਟਫੋਨਸ ਦੀ ਐਕਸੈਸ, ਟੈਕਨੋਲੋਜੀ ਐਕਸੈਸ ਜਿਹੜੀ ਬੱਚਿਆਂ ਤੋਂ ਆਪਾਂ ਕਿੱਦਾਂ ਉਹਨੂੰ ਮੈਨੇਜ ਕਰਨਾ। ਪਹਿਲਾਂ ਤਾਂ ਹੁੰਦਾ ਹੈ ਕਿ ਚਲੋ ਨਹੀਂ ਯਾਰ ਸਾਨੂੰ ਨਹੀਂ ਪਤਾ ਆਪਾਂ ਕੀ ਕਰ ਸਕਦੇ ਹਾਂ, ਹਨਾ। ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਇਨਫੋਰਮੇਸ਼ਨ ਜਿਹੜੀ ਆ ਇਹ ਤਾਂ ਸਾਨੂੰ ਹੋਣੀ ਚਾਹੀਦੀ ਆ ਵੱਧ ਤੋਂ ਵੱਧ। ਦੇਖੋ ਸੋਸ਼ਲ ਮੀਡੀਆ ਤੋਂ ਜਾਂ ਟੈਕਨੋਲੋਜੀਜ਼ ਤੋਂ ਜਾਂ ਗੈਜਟਸ ਤੋਂ ਬੱਚਿਆਂ ਦਾ ਧਿਆਨ ਅਸੀਂ ਕਿੱਦਾਂ ਹਟਾਉਣਾ ਜੇ ਉਹਨਾਂ ਦਾ ਟਾਈਮ ਕਿਸੇ ਹੋਰ ਚੀਜ਼ ਦੇ ਨਾਲ ਯੂਜ਼ਫੁਲ ਮੀਨਿੰਗਫੁਲ ਚੀਜ਼ ਦੇ ਨਾਲ ਭਰਾਂਗੇ। ਤੇ ਉਹ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਆ ਉਹ ਪੇਰੈਂਟਸ ਦਾ ਇੰਟਰੈਕਸ਼ਨ ਹੁੰਦੀ ਆ, ਗ੍ਰੈਂਡ ਪੇਰੈਂਟਸ ਦੇ ਨਾਲ ਰਿਸ਼ਤੇਦਾਰੀਆਂ ਦੇ ਵਿੱਚ, ਯਾਰਾਂ ਦੋਸਤਾਂ ਦੇ ਨਾਲ ਫਿਜ਼ੀਕਲ ਇੰਟਰੈਕਸ਼ਨ, ਖੇਡਣਾ ਮੱਲਣਾ, ਹਨਾ, ਉਹ ਪਾਰਕਾਂ ਦੇ ਵਿੱਚ ਜਾਣਾ ਜਾਂ ਮੀਨਿੰਗਫੁਲ ਚੀਜ਼ਾਂ ਪੜ੍ਹਨੀਆਂ, ਟਾਈਮ ਸਪੈਂਡ ਕਰਨਾ। ਜੇ ਤੁਸੀਂ ਉਹ ਨਹੀਂ ਕਰੋਗੇ, ਬੱਚੇ ਨੂੰ ਆਈਡਲ ਛੱਡੋਗੇ, ਐਟਲੀਸਟ ਇਹ 12-13 ਸਾਲ ਤੱਕ ਇਹ ਚੀਜ਼ ਆਪਾਂ ਮੈਨੇਜ ਕਰ ਸਕਦੇ। ਉਸ ਤੋਂ ਬਾਅਦ ਥੋੜੇ ਨਿਆਣੇ ਟੀਨੇਜ ਵਿੱਚ ਆ ਕੇ ਥੋੜਾ ਹੋਰ ਤਰ੍ਹਾਂ ਹੋ ਜਾਂਦਾ। ਪਰ ਉਸ ਤੋਂ ਪਹਿਲਾਂ ਇਹ ਕੁਛ ਟਾਈਮ ਹੈਗਾ ਜਿਹੜਾ ਅਸੀਂ ਨਿਆਣਿਆਂ ਦੇ ਨਾਲ ਵੱਧ ਤੋਂ ਵੱਧ ਸਪੈਂਡ ਕਰ ਸਕਦੇ, ਉਹਨਾਂ ਦੀ ਆਦਤਾਂ ਜਿਹੜੀਆਂ ਰਾਈਟ ਸੈੱਟ ਕਰ ਸਕਦੇ ਆ। ਉਹ ਆਪਾਂ ਦੇ ਲਈ ਬਹੁਤ ਜ਼ਰੂਰੀ ਆ। ਗੱਲ ਇਹੀ ਹੁੰਦੀ ਹੈ ਜਿੱਦਾਂ ਆਪਾਂ ਪਹਿਲਾਂ ਵੀ ਪਿਛਲੇ ਟਾਕ ਸ਼ੋ 'ਚ ਗੱਲ ਕਰਦੇ ਸੀ ਸ਼ਾਇਦ, ਕਿ ਜੇ ਪੇਰੈਂਟਸ ਆਪ ਹੀ ਫੋਨ ਲੈ ਕੇ ਬੈਠੇ ਆ ਤੇ ਬੱਚੇ ਨੂੰ ਕਹੋ ਵੀ ਬੱਚੇ ਉਹ ਵੀ ਤੁਸੀਂ ਨਹੀਂ ਕਰਨਾ ਤੇ ਬੱਚੇ ਕੁਐਸਚਨ ਕਰਨਗੇ ਤੁਹਾਨੂੰ। ਬੱਚਿਆਂ ਨੂੰ ਤਾਂ ਦਿਖਾਉਣਾ ਪੈਂਦਾ ਜੋ ਤੁਸੀਂ ਉਹਨਾਂ ਤੋਂ ਚਾਹੁੰਦੇ ਆ ਵੀ ਉਹ ਕਰਨਾ। ਹੁਣ ਦੇਖੋ ਜਿੱਦਾਂ ਤੁਸੀਂ ਕਿਹਾ ਹਰਵਿੰਦਰ ਵੀ ਇਹ ਗੱਲ ਲਿਆਉਣ ਦਾ ਮਕਸਦ ਕੀ ਆ, ਜਿੱਥੇ ਮਾਪੇ ਆ ਉੱਥੇ ਉਹਨਾਂ ਦੇ ਬੱਚੇ ਆ। ਇਹ ਕੰਟੈਂਟ ਜਦੋਂ ਅਵੇਲੇਬਲ ਹੋਊਗਾ ਪਤਾ ਨਹੀਂ ਇਹਦੇ ਕੀ ਇਫੈਕਟ ਹੋਣਗੇ, ਤੁਸੀਂ ਜਿਹੜਾ ਉਹ ਧਿਆਨ ਰੱਖੋ।
ਆਪਣਾ ਵੀ ਰੱਖੋ ਤੇ ਭਾਈ ਗਾਂ ਨਿਆਣਿਆਂ ਦਾ ਵੀ ਜਿਹੜਾ ਉਹ ਦੇਖੋ ਵੀ ਉਹ ਕੀ ਚੀਜ਼ਾਂ ਵਾਚ ਕਰ ਰਹੇ, ਕੀ ਉਹ ਕ੍ਰੀਏਟ ਕਰ ਰਹੇ, ਕੀ ਉਹ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਆ। ਇਹਨਾਂ ਕੰਪਨੀਆਂ ਨੇ ਤਾਂ ਆਪਣਾ ਪੱਲਾ ਝਾੜ ਲਿਆ, ਜ਼ਿੰਮੇਵਾਰੀ ਆਪਣੇ ਸਿਰ ਹੀ ਆ, ਆਪਣੇ ਮੋਢਿਆਂ ਤੇ ਜਿਹੜਾ ਇਹ ਭਾਰ ਆ ਆਪਾਂ ਨੂੰ ਹੀ ਜਿਹੜਾ ਇਹ ਦੇਖਣਾ ਪੈਣਾ ਆ। ਫਿਰ ਬਾਅਦ ਦੇ ਵਿੱਚ ਰੌਲਾ ਰੱਪਾ ਪਾਉਂਦੇ ਫਿਰਾਂਗੇ, ਹਾਏ ਆਹ ਕੀ ਹੋ ਗਿਆ, ਉਹ ਕੀ ਹੋ ਗਿਆ। ਸੋ ਵੀ ਉਹ ਬੈਟਰ ਆ ਵੀ ਤੁਸੀਂ ਇਸ ਦੇ ਧਿਆਨ ਦਿਓ। ਇੱਕ ਸੈਮ ਐਲਟਮੈਨ ਦੀ ਇੱਕ ਟੈਕ ਜਿਹੜੀ ਜਰਨਲਿਸਟ ਹੈਗੀ ਆ ਕੁੜੀ ਕਲੋਈ ਅਬਰਾਹਮ, ਉਹਨੇ ਪੁੱਛਿਆ ਸੀਗਾ ਵੀ ਸੈਮ ਐਲਟਮੈਨ ਨੂੰ ਇਹੀ ਪੁੱਛਿਆ ਸੀਗਾ ਵੀ ਤੂੰ ਕਿਹੜੀ ਚੀਜ਼ ਇਦਾਂ ਦੀ ਜਿਹੜੀ ਡਿਸੀਜਨ ਲਿਆ ਆ ਜਿਹੜਾ ਦੁਨੀਆ ਲਈ ਤੇ ਚੰਗਾ ਆ ਪਰ AI ਦੀ ਰੇਸ ਜਿੱਤਣ ਦੇ ਲਈ ਉਹ ਤੁਹਾਡੇ ਲਈ ਮਾੜਾ ਆ। ਉਹਨੇ ਇਹੀ ਕਿਹਾ ਸੀਗਾ ਵੀ ਵੀ ਹੈਵਨਟ ਪੁੱਟ ਅ ਸੈਕਸ ਬੌਟ ਐਵਟਾਰ ਇਨ ChatGPT ਯੈਟ। ਸੋ ਕੁਛ ਚਿਰ ਪਹਿਲਾਂ ਗੱਲ ਕੀਤੀ ਸੀ ਤੇ ਹੁਣ ਇਹ ਚੀਜ਼ ਉਹ ਕਰ ਜਾ ਰਹੇ। ਹਾਂਜੀ ਯਾਰ, ਇਹ ਬੜੀ ਗੱਲਬਾਤ ਵਿੱਚ ਵੀ ਨਾ ਕਹਿ ਕੇ ਵੀ ਹੈਵ ਲੌਂਗ ਰੈਜ਼ਿਸਟਡ ਆਪਾਂ ਵੀ ਹੈਵ ਲੌਂਗ ਰੈਜ਼ਿਸਟਡ ਔਨ ਦਿਸ ਏਰੀਆ ਤੇ ਹੁਣ ਅਸੀਂ ਇਹਨੂੰ ਆਪਾਂ ਇਹਦੇ ਵਿੱਚ ਲੈ ਕੇ ਆਵਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਰਾਜਕਰਨ ਕੇ ਮੁੱਖ ਦੀ ਗੱਲ ਇਹ ਆ ਵੀ ਕਿਹੜੇ ਪਾਸੇ ਨੂੰ ਆਪਾਂ ਚੱਲ ਰਹੇ ਆ। ਸੋ ਇਹ ਚੀਜ਼ ਦਾ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਆ। ਹਾਂਜੀ ਜੀ, ਤੇ ਉਹ ਸਾਨੂੰ ਸਾਰਿਆਂ ਨੂੰ ਅਖੀਰ ਵਿੱਚ ਰਾਜਕਰਨ ਆਪਾਂ ਇਹੀ ਗੱਲ ਕਰਾਂਗੇ ਕਿ ਦੇਖੋ AI ਬੇਸਡ ਜਿਹੜੇ ਐਂਟਰਟੇਨਮੈਂਟ ਆ ਇਸ ਤਰ੍ਹਾਂ ਵੀ ਵੈਰੀ ਮਚ ਇੰਟਰੈਕਟਿਵ ਬੇਸਡ ਔਨ ਜਿੱਦਾਂ ਦੇ ਹਾਰਡਵੇਅਰ ਨਵੇਂ ਆ ਰਹੇ ਆ, ਮੈਟਾ ਦਾ ਕੁਐਸਟ ਵਗੈਰਾ ਜਿੱਦਾਂ ਦੇ 3D ਇਮਰਜੈਂਸ ਦੇ ਨਾਲ ਇੰਟਰੈਕਟਿਵ ਕੰਟੈਂਟ ਜਿੱਦਾਂ ਦਾ ਸਾਡੇ ਸਾਹਮਣੇ ਆ ਰਿਹਾ ਵਾ, ਉਹ ਇੱਕ ਵਰਚੁਅਲ ਰਿਐਲਿਟੀ, ਵੱਖਰੀ ਰਿਐਲਿਟੀ ਜਿਹੜੀ ਆ ਉਹ ਸਾਡੇ ਸਾਹਮਣੇ ਆਊਗੀ ਤੇ ਵਿਦ ਦ ਹੈਲਪ ਆਫ AI ਜਿਹੜੀ ਐਂਟਰਟੇਨਮੈਂਟ ਇੰਡਸਟਰੀ ਆ ਤੇ ਉਹਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਨਾ ਵੀ ਬੰਦਾ ਸੋਸ਼ਲ ਮੀਡੀਆ ਵਿੱਚ ਖੁੱਭ ਗਿਆ ਤੇ AI ਬੇਸ ਜਿਹੜਾ ਨਵਾਂ ਯੁੱਗ ਆ ਰਿਹਾ ਉਹ ਖੁੱਭਣ 10 ਗੁਣਾ ਤੋਂ ਜ਼ਿਆਦਾ ਹੋਊਗਾ। ਸੋ ਉਹਦੇ ਵਿੱਚ ਆਪਾਂ ਨੂੰ ਆਪਣਾ ਟਾਈਮ ਜਿਹੜਾ ਸੋਚਣਾ ਪੈਣਾ ਤੇ ਆਪਾਂ ਕਿਹੜੇ ਆਪਣੇ ਜਿਹੜੇ ਕੰਮ ਹੈਗੇ ਆ ਉਹ ਕਰੀਏ ਤੇ ਆਪਣਾ ਮੀਨਿੰਗਫੁਲ ਲਾਈਫ ਜਿਹੜੀ ਆ ਜੀਵੀਏ, ਕਿਉਂਕਿ ਇਹ ਬਾਈ ਦ ਐਂਡ ਆਫ ਦ ਡੇ ਤੇ ਉਸ ਤਰ੍ਹਾਂ ਹੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਤੁਸੀਂ ਗੱਲ ਕੀਤੀ ਤੇ ਮੈਂ ਗੱਲ ਰੈਪ ਅਪ ਤੇ ਉਹੀ ਕਰਾਂਗਾ। ਅਸੀਂ ਡੀਟੇਲ ਰਿਪੋਰਟ ਕੀਤੀ ਸੀ ਨਾ ਇੰਸਟਾਗ੍ਰਾਮ ਦੇ ਉੱਤੇ ਕਿ ਉਹਨਾਂ ਨੂੰ ਪਤਾ ਵੀ ਹਰ ਇੱਕ ਟੀਨੇਜਰ ਜਿਹੜਾ ਹੁੱਕ ਹੁੰਦਾ ਇੰਸਟਾਗ੍ਰਾਮ ਦੇ ਉੱਤੇ ਉਹਦਾ $200 ਤੇ $70 ਕੰਪਨੀ ਨੂੰ ਬੈਨੀਫਿਟ ਹੁੰਦਾ। ਇੱਕ ਟੀਨੇਜਰ ਦੀ ਮੈਟਾ ਦੇ ਲਈ $270 ਕੀਮਤ ਵੈਲਿਊ ਆ ਇੰਨੀ ਹੈ ਨਾ। ਤੇ ਮਾੜੀ ਗੱਲ ਆ ਕੋਰਸ ਇਹ ਚੀਜ਼ ਪਬਲਿਕ ਡੋਮੇਨ ਦੇ ਵਿੱਚ ਆ ਤੇ ਉਹਦਾ ਕੀ ਬਣਿਆ, ਕੁਝ ਵੀ ਨਹੀਂ ਬਣਿਆ। ਚੈਟ GPT ਨੇ 16 ਸਾਲ ਦੇ ਨਿਆਣੇ ਨੂੰ ਸੁਸਾਈਡ ਲਈ ਪ੍ਰੇਰ ਦਿੱਤਾ ਸੀ, ਉਹ ਵੀ ਸੁਸਾਈਡ ਕਰ ਲਿਆ। ਹੋਰ ਤਰ੍ਹਾਂ ਇੱਕ ਹੋਰ ਵੀ ਹੈਗਾ ਸੀ, ਉਹ ਕਹਿੰਦਾ ਸੀ ਤੁਸੀਂ ਨਸ਼ੇ ਵਰਤ ਕੇ ਦੇਖੋ ਚੈਟਬੋਟ, ਰਾਈਟ। ਸੋ ਕਈ ਤਰ੍ਹਾਂ ਦੀ ਕੰਪਨੀ ਨੇ, ਇੱਕ ਨੇ ਸੁਸਾਈਡ ਕਰ ਲਈ, ਕਿਸੇ ਨੇ ਕੁਝ ਹੋ ਗਿਆ ਤੇ ਉਹ ਸਾਰੀ ਚੀਜ਼ਾਂ ਜਿਹੜੀਆਂ ਅੱਜ ਆਪਾਂ ਨੈਗੇਟਿਵ ਥੋੜੀ ਗੱਲਾਂ ਕਰਨੀਆਂ AI ਦੀਆਂ, ਪਰ ਇਹ ਪੱਖ ਜਿਹੜਾ ਹੈਗਾ ਐਗਜ਼ਿਸਟ ਕਰਦਾ। ਆਪਾਂ ਨੂੰ ਲਾਲਾ ਲੈਂਡ ਵਿੱਚ ਨਹੀਂ ਰਹਿਣਾ ਚਾਹੀਦਾ, ਇਹ ਰੀਅਲ ਵਰਲਡ ਇਹੀ ਰਿਐਲਿਟੀ ਆ। ਬਿਲਕੁਲ ਜੀ। ਹਰਵਿੰਦਰ, ਇਸੇ ਦੇ ਨਾਲ ਹੀ ਜੁੜੀ ਚੀਜ਼ ਨੂੰ ਅੱਗੇ ਮੈਂ ਵਧਾਉਣਾ ਆ। ਆਪਣਾ ਪਲਾਨ ਕੋਈ ਨਹੀਂ ਹੈ ਸਿੱਖਾਂ ਦਾ। ਇੱਕ ਤਾਂ ਨਿਆਣਿਆਂ ਨੂੰ ਕਿੱਦਾਂ ਕਰਨਾ, ਹੁਣ ਇਹ ਚੀਜ਼ ਤਾਂ ਹਟਣੀ ਨਹੀਂ। ਆਪਾਂ ਦੇਖਿਆ ਪਿੱਛੇ ਜੀ AI ਦੀ ਵਰਤੋਂ ਕਰਦੇ ਹੋਏ ਕਿਸ ਤਰੀਕੇ ਦੇ ਨਾਲ ਧਾਰਮਿਕ ਸਥਾਨਾਂ ਦੀ ਨੂੰ ਕਿਸ ਤਰੀਕੇ ਨਾਲ ਭੈੜੇ ਤਰੀਕੇ ਨਾਲ ਜਿਹੜਾ ਉਹ ਦਿਖਾਇਆ ਜਾਂਦਾ। ਕਿਤੇ ਫਲੱਡ 'ਚ ਦਿਖਾਤਾ, ਕਿਤੇ ਜਿਹੜੇ ਉੱਥੇ ਜਾਨਵਰ ਅੰਦਰ ਜਿਹੜੇ ਉਹ ਦਿਖਾ ਦਿੱਤੇ ਆ। ਹੁਣ ਜਦੋਂ ਇਹ ਚੀਜ਼ ਵਾਪਰਨੀ ਆ, ਇਹ ਚੀਜ਼ ਜਦੋਂ ਹੁਣ ਉਹਨਾਂ ਨੇ ਪਾਲਿਸੀ ਸ਼ਿਫਟ ਕੀਤੀ ਆ ਤੇ ਰਿਲੀਜੀਅਸ ਪਿਕਚਰਸ ਤੇ ਪਲੇਸਿਸ ਦਾ ਬਹੁਤ ਕੁਝ ਹੋਣਾ। ਲਾਈਕ ਇਹ ਹੋਣਾ ਹੀ ਹੋਣਾ। ਆਪਾਂ ਨੂੰ ਪਤਾ ਵੀ ਕਿਤੇ ਸ਼ਰਾਰਤੀ ਬੰਦੇ ਦੁਨੀਆ ਦੇ ਉੱਤੇ ਜਿਹੜੇ ਉਹ ਬੈਠੇ ਆ। ਆਪਣਾ ਕੋਈ ਪਲਾਨ ਹੈ ਨਹੀਂ ਹੈ, ਫਿਰ ਆਪਾਂ ਰੌਲਾ ਪਾਉਣਾ ਕੀ ਪਹਿਲੋਂ ਦੱਸਿਆ ਜਾ ਸਕਦਾ, ਕੁਝ ਹੋ ਸਕਦਾ। ਵੇਖੋ ਰਾਜਕਨ, ਇਹ ਤਾਂ ਐਗਜ਼ਿਸਟ ਕਰਦਾ ਆਲਰੇਡੀ ਹੈ ਨਾ, ਪਾਲਿਸੀ ਤੋਂ ਪਹਿਲਾਂ ਵੀ ਐਗਜ਼ਿਸਟ ਕਰਦਾ। ਖਾਸ ਤੌਰ ਦੇ ਉੱਤੇ 2 ਹਫ਼ਤੇ ਪਹਿਲਾਂ ਸੋਰਾ 2 ਆਈ, ਉਹਦੇ ਬੇਸਡ ਵੀਡੀਓ ਵਰਲਡ ਵਿੱਚ ਬਹੁਤ ਐਕਟੀਵਿਟੀਜ਼ ਹੋਈ ਆ ਵੀਡੀਓ ਬਣਾਉਣੀ। ਤੇ ਉਹਦੇ ਵਿੱਚ ਮੈਂ ਆਲਰੇਡੀ ਦੇਖ ਲਿਆ ਕਿ ਬੜੀਆਂ ਰੀਅਲਿਸਟਿਕ ਸਟਲ ਚੇਂਜਸ ਜਿਹੜੀਆਂ ਉਹ ਕਰਕੇ ਤੇ ਤੁਸੀਂ ਵੀਡੀਓ ਜਿਹੜੀਆਂ ਬਣਾ ਸਕਦੇ ਹੋ, ਹੈ ਨਾ। ਉਹ ਤਾਂ ਚੱਲ ਐਡੀਆਂ ਬਣਾਈ, ਪਰ ਮੈਨੂੰ ਸਟਲ ਚੇਂਜਸ ਵੀ ਇੰਨੀਆਂ ਰੀਅਲ ਲੱਗਦੀਆਂ ਕਿ ਆਮ ਬੰਦਾ ਉਹਨੂੰ ਪਛਾਣ ਨਹੀਂ ਸਕਦਾ, ਹੈ ਨਾ। ਸੋ ਉਹਦੇ ਵਿੱਚ ਆਪਾਂ ਨੂੰ ਐਜ਼ ਅ ਕਮਿਊਨਿਟੀ ਕੁਝ ਪਲੈਨਿੰਗ ਕਰਨ ਦੀ ਲੋੜ ਹੈ। 2 ਤਰ੍ਹਾਂ ਦੀ ਪਲੈਨਿੰਗ ਹੋ ਸਕਦੀ ਆ। ਪਹਿਲੀ ਪਲੈਨਿੰਗ ਤਾਂ ਇਹ ਹੈ ਵੀ ਜਿਹੜੀ ਕੰਪਨੀਜ਼ ਹੈਗੀਆਂ ਇਹਨਾਂ ਤੱਕ ਰੀਚ ਆਊਟ ਕੀਤਾ ਜਾਏ, ਕਿਉਂਕਿ 2 ਧਰਮ ਦੁਨੀਆ ਦੇ ਏਦਾਂ ਦੇ ਆ ਜਿਹੜੇ ਜ਼ਿਆਦਾ ਆਪਣੇ ਮਸਲੇ ਨੂੰ ਇਹਨਾਂ ਨੂੰ ਲੈ ਕੇ, ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਆ ਜਾਂ ਧਾਰਮਿਕ ਉਹਨਾਂ ਦੇ ਅਕੀਦੇ ਆ, ਉਹਨਾਂ ਨੂੰ ਲੈ ਕੇ ਕਾਫੀ
ਕੰਜ਼ਰਵੇਟਿਵ ਸੋਚ ਆ ਉਸ ਚੀਜ਼ ਨੂੰ ਲੈ ਕੇ ਵੀ ਉਹ ਲਾਈਕ ਨਹੀਂ ਕਰਦੇ ਇਹ ਚੀਜ਼ ਉਹਨਾਂ ਦੀ। ਸਿੱਖਾਂ ਦੇ ਵਿੱਚ ਤੇ ਇਸਲਾਮ ਦੇ ਵਿੱਚ ਕੁਝ ਹੱਦ ਤੱਕ ਬੁੱਧ ਧਰਮ ਵਿੱਚ ਵੀ, ਤੇ ਪਰ ਜ਼ਿਆਦਾ ਸਿੱਖਾਂ ਤੇ ਇਸਲਾਮ ਦੇ ਵਿੱਚ। ਸੋ ਜਾਂ ਤੇ ਸਾਨੂੰ ਇਹ ਦੇਖਣਾ ਪੈਣਾ ਵੀ ਐਜ਼ ਅ ਕਮਿਊਨਿਟੀ ਐਕਸੈਪਟ ਕਰ ਲੈਣਾ ਪੈਣਾ ਵੀ ਵੀਡੀਓਜ਼ ਆਉਣਗੀਆਂ ਤੇ ਆਪਾਂ ਨੂੰ ਇਗਨੋਰ ਕਿੱਦਾਂ ਕਰਨਾ। ਜੇ ਨਹੀਂ ਤਾਂ ਫਿਰ ਇਹ ਆ ਕਿ ਇਹਦੇ ਬਾਰੇ ਕੁਛ ਨਾ ਕੁਛ ਮਾਹਿਰਾਂ ਦੀ ਰਾਏ ਲੈ ਕੇ, ਸੁਝਾਅ ਬਣ ਕੇ, ਤੇ ਇਹ ਜਿਹੜੀ ਕੰਪਨੀਜ਼ ਆ ਇਹਨਾਂ ਦੇ ਵਿੱਚ ਇਸ ਚੀਜ਼ ਤੇ ਰੋਕ ਲਾਈ ਜਾਏ। ਉਹਦਾ ਥੋੜਾ ਜਿਹਾ ਚਾਂਸ ਘੱਟ ਹੈ ਕਿਉਂਕਿ ਕੰਪਨੀ 'ਚ ਰੋਕ ਲਾ ਵੀ ਦੇਣਗੀਆਂ ਟਾਈਮ ਤੇ ਸਮੇਂ ਦੇ ਉਹਦੇ ਪੀਰੀਅਡ ਆਫ ਟਾਈਮ ਵੀ ਚੀਜ਼ ਹੈਗੀ ਆ ਕਿ ਸਮਾਲ LLM ਜਿਹੜੀਆਂ ਛੋਟੀਆਂ LLM ਤੁਸੀਂ ਆਪ ਜਨਰੇਟ ਬਣਾ ਕੇ, ਭਾਵੇਂ ਕਿ ਸੌਖਾ ਕੰਮ ਨਹੀਂ ਆ, ਜੇ ਡੈਡੀਕੇਟਡ ਕਿਸੇ ਨੇ ਕੰਮ ਕਰਨਾ ਹੋਵੇ ਤੇ ਲੋਕ ਕਰਨਗੇ। ਸੋ ਇਹਦੇ ਬਾਰੇ ਆਪਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ। ਫਿਊਚਰ ਵਿੱਚ ਇਹ ਮੈਂ ਦੱਸ ਰਿਹਾ ਕਿ ਇਹ ਪੋਸੀਬਿਲਿਟੀ ਆਮ ਹੱਥਾਂ ਦੇ ਵਿੱਚ ਫੋਨ ਹੋਣ ਕਰਕੇ ਜਿਹੜੀ ਵੀਡੀਓਜ਼ ਤੇ ਪੋਸੀਬਿਲਿਟੀ ਹੋਰ ਬਣਨਗੀਆਂ, ਇਹ ਸਾਡੇ ਸਾਹਮਣੇ ਆਉਣਗੀਆਂ। ਆਪਾਂ ਐਜ਼ ਅ ਕਮਿਊਨਿਟੀ ਕਿੱਦਾਂ ਰਿਸਪੌਂਡ ਕਰਨਾ, ਕੀ ਆਪਾਂ ਪ੍ਰੋਟੈਸਟ ਦੇ ਤੌਰ ਤੇ ਰਿਸਪੌਂਡ ਕਰਨਾ, ਇਗਨੋਰ ਕਰਕੇ ਰਿਸਪੌਂਡ ਕਰਨਾ, ਜਾਂ ਇਹਦਾ ਕੋਈ ਹੋਰ ਬੰਦ ਕਰਨਾ, ਰੋਕਣ ਦੀ ਕੋਸ਼ਿਸ਼ ਕਰਨੀ। ਇਹਦੇ ਵਾਸਤੇ ਜਿਹੜੀ ਕਮਿਊਨਿਟੀ 'ਚ ਗੱਲ ਹੋਣੀ ਚਾਹੀਦੀ। ਮੇਰੇ ਕੋਲ ਇਹਦਾ ਜਵਾਬ ਨਹੀਂ ਆ। ਮਾਹਿਰਾਂ ਦੀ ਜਿਹੜੀ ਰਾਏ ਆ ਉਹ ਬੈਠਣੀ ਚਾਹੀਦੀ ਕਮਿਊਨਿਟੀ ਵਿੱਚ, ਜਿਹੜੀ ਗੱਲ ਆ ਉਸ ਪਾਸੇ ਨੂੰ ਤੁਰਨੀ ਚਾਹੀਦੀ। ਪਰ ਅਜੇ ਤੱਕ ਜਿਹੜੀ ਮੈਂ ਇਹਨਾਂ ਦੀ ਕੋਈ ਕਨਵਰਸੇਸ਼ਨ ਉਹ ਨਹੀਂ ਦੇਖ ਰਿਹਾ। ਜੀ, ਇੱਕ ਬ੍ਰੇਕ ਲਵਾਂਗੇ ਇੱਥੇ ਹਰਵਿੰਦਰ, ਤੇ ਆਪਾਂ ਫਿਰ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ TV USA ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ ਇੱਕ ਵਾਰੀ ਫਿਰ ਤੋਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ ਆਇਆਂ ਆਖਦੇ ਹਾਂ। ਹਰਵਿੰਦਰ, ਹੁਣ ਆਪਾਂ ਅੱਗੇ ਵਧਦੇ ਹਾਂ। ਓਲੰਪਿਕਸ ਸਭ ਨੇ ਸੁਣੀਆਂ, ਗੇਮਸ ਸਭ ਨੇ ਸੁਣੀਆਂ, ਸਕੂਲਾਂ ਕਾਲਜਾਂ 'ਚ ਖੁਦ ਖੇਡਦੇ ਇਵੈਂਚੁਅਲੀ ਆਪਾਂ ਹੁਣ ਦੇਖਦੇ ਹਾਂ ਜਿਹੜੇ ਨਹੀਂ ਖੇਡਦੇ, ਮੈਜੋਰਟੀ ਦੁਨੀਆ ਦੇਖਣ ਵਾਲੀ ਹੈ, ਖੇਡਣ ਵਾਲੇ ਥੋੜੇ ਹੁੰਦੇ ਆ। ਪਰ ਮੈਨੂੰ ਲੱਗਦਾ ਖੇਡਣ ਵਾਲੇ ਵੀ ਘੱਟ ਜਾਣੇ ਆ। ਜਿਹੜੀ ਅਗਲੀ ਗੱਲਬਾਤ ਆ ਕੁਛ ਇੱਦਾਂ ਦੀ ਆ ਵੀ ਜਿਹੜੇ ਰੋਬੋਟਸ ਆ ਉਹਨਾਂ ਦੀਆਂ ਗੇਮਸ ਜਿਹੜੀਆਂ ਹੋਈਆਂ, 16 ਮੁਲਕਾਂ ਦੇ ਜਿਹੜੇ ਰੋਬੋਟਸ ਆ ਉਹਨਾਂ ਨੇ ਆਪਸ ਦੇ ਵਿੱਚ ਕਹਿ ਲਓ ਵੀ ਪੇਚਾ ਜਿਹੜਾ ਪਿਆ, ਟੀਮਾਂ ਬਣ ਕੇ ਵੀ ਖੇਡੇ ਤੇ ਹੋਰ ਕਈ ਕੁਛ ਜਿਹੜਾ ਉਹ ਖੇਡਿਆ। ਥੋੜਾ ਆਪਾਂ ਨਾਲ ਆਪਣੇ ਸਰੋਤਿਆਂ ਦੇ, ਆਪਣੇ ਦਰਸ਼ਕਾਂ ਨੂੰ ਜਿਹੜਾ ਉਹ ਦਿਖਾ ਵੀ ਦਿੰਦੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਗੇਮਾਂ ਜਿਹੜੀਆਂ ਉਹ ਚੱਲੀਆਂ ਹੈਗੀਆਂ ਹਰਵਿੰਦਰ। ਸੋ ਇੱਕ ਨਵੀਂ ਰਿਐਲਿਟੀ ਜਿਹੜੀ ਉਹ ਆਪਣੇ ਸਾਹਮਣੇ ਜਿਹੜੀ ਉਹ ਆ ਰਹੀ ਆ। ਤੁਸੀਂ ਦੇਖ ਸਕਦੇ ਆ ਵੀ ਜਿਹੜੀ ਵੀਡੀਓ ਇਸ ਟਾਈਮ ਚੱਲ ਰਹੀ ਉਹ 'ਚ ਜਿਹੜੇ ਰੋਬੋਟਸ ਆ ਉਹ ਫੁੱਟਬਾਲ, ਸੌਕਰ ਖੇਡ ਰਹੇ ਆ। ਵਰਲਡ ਹਿਊਮਨੋਇਡ ਰੋਬੋਟ ਗੇਮਸ ਬੀਜਿੰਗ ਦੇ ਵਿੱਚ ਕਰਵਾਈਆਂ ਗਈਆਂ। 16 ਮੁਲਕਾਂ ਦੇ ਰੋਬੋਟਸ ਨੇ ਹਿੱਸਾ ਲਿਆ। ਕੰਪੀਟੀਸ਼ਨ ਹੋਇਆ ਬਾਕਸਿੰਗ, ਟਰੈਕ ਐਂਡ ਫੀਲਡ, ਸੌਕਰ, ਆਈ ਥਿੰਕ ਹੋਰ ਵੀ ਕਈ ਤਰੀਕੇ ਦੀਆਂ, ਜੂਡੋ, ਕਰਾਟੇ, ਉਹ ਸਾਰਾ ਕੁਛ, ਕਾਫੀ ਕੁਛ ਜਿਹੜਾ ਉਹ ਹੋਇਆ। ਸੋ ਵੈਲਕਮ ਟੂ ਦਾ ਨਿਊ ਵਰਲਡ। ਬਿਲਕੁਲ ਠੀਕ ਆ। ਜੇ ਸਾਰੇ ਕੰਮ ਰੋਬੋਟ ਕਰ ਸਕਦੇ ਤੇ ਖੇਡਣ ਵਾਲੇ ਕਿਉਂ ਨਹੀਂ ਕਰ ਸਕਦੇ, ਰਾਈਟ? ਜੰਗਾਂ ਲੜ ਸਕਦੇ ਹੁਣ। ਇਹ ਜਿਹੜਾ ਅਮਰੀਕਾ ਫਰਸਟ ਪਾਲਿਸੀ ਆ, ਉਹਨੂੰ ਕੋਸ਼ਿਸ਼ ਹੁੰਦੀ ਜਿਹੜੀ ਚਾਈਨਾ ਦੀ ਵੀ ਆਪਾਂ ਅਮਰੀਕਾ ਨੂੰ ਕਾਊਂਟਰ ਕਰੀਏ। ਸੋ ਉਹਦੇ ਵਿੱਚ ਨਾ ਚਾਈਨਾ ਫਰਸਟ ਇਨਵਰਟਡ ਕਮਾ ਨੂੰ ਜਿਹੜਾ ਇਹ ਸਪੋਰਟਸ ਇਵੈਂਟ ਰੱਖਿਆ, ਚਾਈਨਾ ਫਰਸਟ ਹਿਊਮਨੋਇਡ ਰੋਬੋਟਿਕ ਸਪੋਰਟ ਇਵੈਂਟ। ਇਹ ਜਿਹੜਾ ਦੁਨੀਆ ਦਾ ਪਹਿਲਾ ਕੰਪੀਟੀਸ਼ਨ ਸੀ ਜਿਹਦੇ ਵਿੱਚ ਹਿਊਮਨ ਟਾਈਪ ਜਿਹੜੇ ਰੋਬੋਟ ਆ, ਹਿਊਮਨੋਇਡ ਰੋਬੋਟਸ ਕਹਿੰਦੇ ਆ, ਬੀਜਿੰਗ ਦੇ ਵਿੱਚ ਹੋਇਆ। ਤੇ ਇਹਨਾਂ ਨੂੰ ਕਹਿੰਦੇ ਕਿ ਅਸੀਂ ਇਹਦੀ ਹੁਣ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜਾ ਕਿ ਵਰਲਡ ਹਿਊਮਨੋਇਡ ਰੋਬੋਟਿਕ ਗੇਮਸ ਹੋਇਆ ਕਰਨਗੀਆਂ। ਰੋਬੋਟ ਓਲੰਪਿਕਸ ਹੋਇਆ ਕਰਨਗੀਆਂ, ਇਹਦਾ ਮਤਲਬ ਰੋਬੋਟ ਓਲੰਪਿਕਸ ਹੋਇਆ ਕਰਨਗੇ। ਇਹਦੇ ਵਿੱਚ ਤਕਰੀਬਨ 500 ਦੇ ਕਰੀਬ ਜਿਹੜੇ ਆ ਹਿਊਮਨ ਸ਼ੇਪ ਵਾਲੇ ਰੋਬੋਟਸ ਜਿਹੜੇ ਆ, 280 ਟੀਮਾਂ ਦੇ ਵਿੱਚ 16 ਕੰਟਰੀਜ਼ ਤੋਂ ਲੜੇ ਤੇ 3 ਦਿਨ ਇਹ ਜਿਹੜੀ ਹੈ ਕੰਪੀਟੀਸ਼ਨ ਰਾਜ ਕਰਨੇ ਚੱਲੀ ਆ। ਵਾਓ। ਸੋ ਇਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਕਈ ਤਰ੍ਹਾਂ ਦੀ ਐਕਟੀਵਿਟੀਜ਼, ਸੌਕਰ, ਸਪ੍ਰਿੰਟ ਦੌੜਾਂ, ਸਪ੍ਰਿੰਟਿੰਗ ਹੋ ਗਈ, ਬਾਕਸਿੰਗ ਹੋ ਗਈ, ਜੂਡੋ ਹੋ ਗਈ, ਸਾਰੀਆਂ ਉਹਨਾਂ ਕੀਤੀਆਂ। ਉਹ ਤੋਂ ਅਲੱਗਾ ਜਿੱਦਾਂ ਆਪਣੇ ਸਪੋਰਟਸ ਇਵੈਂਟਸ ਦੇ ਵਿੱਚ ਸਪੋਰਟਸ ਤੋਂ ਅਲੱਗਾ ਹੋਰ ਵੀ ਕਈ ਕੁਛ ਹੁੰਦਾ, ਰੰਗਾ ਰੰਗ ਪ੍ਰੋਗਰਾਮ ਚ ਹੁੰਦੇ ਆ ਨਾ, ਨੱਚਣ ਗਾਉਣ ਵਾਲੇ। ਸੋ ਉਹ ਵੀ ਜਿਹੜੇ ਰੋਬੋਟਸ ਨੇ, ਹਿਪ ਹਾਪ, ਮਾਰਸ਼ਲ ਆਰਟ, ਮਿਊਜ਼ੀਕਲ ਇੰਸਟਰੂਮੈਂਟਸ ਪਲੇ ਕਰਨੇ, ਬੈਕ ਫਲਿਪਸ, ਚੀਰਿੰਗ ਕਰਨੀ ਜਦੋਂ ਗੋਲ ਹੁੰਦੇ ਆ ਨਾ, ਉਹ ਸਾਰੀਆਂ ਚੀਜ਼ਾਂ ਸਾਰੇ ਰੋਬੋਟਸ ਤੇ ਬਣਾਈ ਹੋਈਆਂ ਜਿਹੜੀਆਂ ਮਿਲੀਆਂ। ਤੇ ਇਹਦੇ ਵਿੱਚ ਇੰਟਰਸਟਿੰਗ ਗੱਲ ਹੈ, ਕਈ ਵਾਰ ਕਈ ਫਨੀ ਚੀਜ਼ਾਂ ਵੀ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀਆਂ ਕਿ ਕਈ ਵਾਰ ਜਿਹੜੇ ਬੈਕ ਫਲਿਪ ਕਰਦੇ ਆ, ਉਹ ਜਿਹੜੇ ਰੋਬੋਟਸ ਆ ਡਿੱਗ ਪਏ।
ਇੱਕ ਕੇਸ ਦੇ ਵਿੱਚ ਤੇ ਫੈਸ਼ਨ ਸ਼ੋਅ ਰਿਪੋਰਟਸ ਦਾ ਹੋ ਰਿਹਾ ਸੀ ਤੇ ਉਹ ਜਿਹੜਾ ਹੈਗਾ ਕਿ ਫੈਸ਼ਨ ਸ਼ੋਅ ਦੇ ਸਟਾਈਲ ਮਾਰਦਾ ਮਾਰਦਾ ਜਿਹੜਾ ਰਿਪੋਰਟ ਆ ਡਿੱਗ ਪਿਆ ਤੇ ਉਹਨੂੰ ਆਫ ਸਾਈਟ ਲੈ ਕੇ ਗਏ ਜਿਹੜੇ ਹਿਊਮਨਸ ਉੱਥੇ ਚੁੱਕ ਕੇ ਇੰਜਰੀ ਟੈਂਟ ਚ ਲੈ ਕੇ ਗਏ ਉਹਨੂੰ ਇੰਜਰੀ ਟੈਂਟ ਵਿੱਚ ਸੋ ਕਾਲਡ ਲੈ ਕੇ ਗਏ। ਪਰ ਕਹਿਣ ਦਾ ਮਤਲਬ ਇਹ ਆ, ਚਲੋ ਤਾਂ ਹਾਸੇ ਵਾਲੀਆਂ ਹਲਕੀਆਂ ਫੁਲਕੀਆਂ ਗੱਲ, ਪਰ ਗੱਲ ਇਹ ਆ ਵੀ ਰੋਬੋਟਸ 'ਚ ਹਰ ਇੱਕ AI ਤੇ ਰੋਬੋਟਿਕ ਜਿਹੜੇ ਹਰ ਇੱਕ ਫੀਲਡ ਦੇ ਵਿੱਚ ਆ ਰਹੇ ਆ, ਜਿਹੜੇ ਸਪੋਰਟਸ ਦਾ ਰੋਬੋਟਸ ਆ, ਜਿਹੜੇ ਗੇਮਸ ਆ, ਉਹ ਵੀ ਉਹਨਾਂ ਨੂੰ ਲੈ ਕੇ ਸਾਹਮਣੇ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ। ਤੇ ਪਰ ਇਹ ਜਿਹੜੀਆਂ ਚੀਜ਼ਾਂ ਇਹ ਆ ਕਿ ਤੁਸੀਂ ਇਹਦੇ ਤੋਂ ਇਹ ਹਿਸਾਬ ਲਾਓ ਕਿ ਜਿਹੜੇ ਰੋਬੋਟਸ ਆ ਉਹ ਕਿੰਨੀ ਜ਼ਿਆਦਾ ਸਿਮੂਲੇਸ਼ਨ ਜਿਹੜੀ ਬੰਦਿਆਂ ਨੇ ਕਰ, ਜਿਹੜੇ ਸਪੋਰਟਸ ਖੇਡ ਸਕਦੇ ਆ, ਪੁਆਇੰਟ ਸਕੋਰਿੰਗ ਕਰ ਸਕਦੇ ਆ, ਚੀਰਿੰਗ ਕਰ ਸਕਦੇ ਆ, ਬੰਦਿਆਂ ਦੇ ਕੰਮ ਕਰਨੇ ਉਹਨਾਂ ਦੇ ਲਈ ਕਿੰਨੇ ਔਖੇ ਹੋਏ ਹੈਗੇ। ਇਸ ਚੀਜ਼ ਦਾ ਆਪਾਂ ਅੰਦਾਜ਼ਾ ਲਾ ਸਕਦੇ ਆ ਇਸ ਗੱਲਾਂ ਤੋਂ। ਤੇ ਜਿਹੜੀ ਟੈਕਨੋਲੋਜੀ ਦੀ ਸੁਪਰੀਮੇਸੀ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਰੋਬੋਟਿਕਸ ਜਾਂ ਇਹਨਾਂ ਇਵੈਂਟਸ ਦੇ ਥਰੂ ਹੀ ਜਿਹੜੀ ਉਹ ਆਪਾਂ ਦੇਖਾਂਗੇ। ਜੀ ਬਿਲਕੁਲ। ਸੋ ਹੁਣ ਤੁਸੀਂ ਸਾਰੇ ਜਾਣੇ ਜਿਨ੍ਹਾਂ ਨੇ ਨਾਲ ਵੀਡੀਓਜ਼ ਦੇਖੀਆਂ ਅੰਦਾਜ਼ਾ ਲਾ ਸਕਦੇ ਆ ਵੀ ਕਿੰਨੇ ਕੇਪੇਬਲ ਬਣਦੇ ਜਾ ਰਹੇ ਆ। ਸੋ ਇਵੈਂਚੁਅਲੀ ਇਹ ਜਿਹੜੀ ਕੇਪੇਬਿਲਿਟੀ ਆ ਹਰਵਿੰਦਰ, ਇਹ ਹੈਗੀ ਆ ਵੀ ਉਸ ਤਰੀਕੇ ਦੇ ਨਾਲ ਵੀ ਕਿਹਦੇ ਕੋਲ ਚਿਪਸ ਨੇ, ਕਿਹਦਾ ਕੰਟਰੋਲ ਆ, ਕੀ ਜਿਹੜਾ ਆ ਕਿਹਦੇ ਕੋਲ ਟੈਕਨੋਲੋਜੀ ਆ। ਸੋ ਇਹ ਸੈਗਵੇ ਲੈ ਕੇ ਆਪਾਂ ਇੱਧਰ ਪਹੁੰਚਦੇ ਆ। ਅਗਲਾ ਜਿਹੜਾ ਇੱਕ ਤੁਹਾਨੂੰ ਭਾਸ਼ਣ ਵੀ ਜਿਹੜਾ ਉਹ ਥੋੜਾ ਜਿਹਾ ਸੁਣਾਉਂਦੇ ਆ ਵੀ ਕਾਂਗਰੈਸ਼ਨਲ ਕਮੇਟੀ ਦੇ ਸਾਹਮਣੇ ਸਿਆਣੇ ਬੰਦੇ ਪੇਸ਼ ਹੋਏ ਆ, ਉਹਨਾਂ ਨੇ ਬੇਸਿਕਲੀ ਦੱਸ ਦਿੱਤਾ ਵੀ ਕਿ ਇਸ ਟਾਈਮ ਚੜ੍ਹਾਈ ਕਿਹਦੀ ਟੈਕਨੋਲੋਜੀ ਦੇ ਖੇਤਰ 'ਚ। ਸੋ ਕਹਿੰਦੇ ਆ ਕਿ ਤੇ ਅਮਰੀਕਾ ਵਿੱਚ ਬੈਠੇ ਸਾਨੂੰ ਇਹ ਲੱਗਦਾ ਕਿ ਅਸੀਂ ਬਾਹਲੀ ਕੂਲ ਏਡ ਆਪਣੀ ਪੀ ਲੈਂਦੇ ਆ ਵੀ ਅਮਰੀਕਾ ਵਰਗੀ ਗ੍ਰੇਟੈਸਟ ਕੰਟਰੀ ਇਨ ਦਾ ਹੋਲ ਵਰਲਡ ਤੇ ਹਮੇਸ਼ਾ ਹੀ ਇਦਾਂ ਰਹਿਣੀ ਆ। ਪਰ ਜਿਹੜੀ ਰਿਐਲਿਟੀ ਆ ਉਹ ਥੋੜੀ ਜਿਹੀ ਮਹਾਰਾਜ ਡਿਫਰੈਂਟ ਹੈ। ਤੇ ਉਹ ਜਿਹੜੀ ਗੱਲਬਾਤ ਆ ਬੜੀ ਇੰਟਰਸਟਿੰਗ ਹੈ ਸੁਣਨ ਵਾਲੀ। ਰਾਜਗਰ ਆਪਾਂ ਜੇ ਆਪਣੇ ਹਾਂਜੀ ਆਪਾਂ ਸੁਣਾਉਂਦੇ ਆ ਨਾਲ ਜਿਹੜੀ ਉਹ ਸੁਣਾਉਂਦੇ ਆ ਪੇਸ਼ ਕਰਦੇ। Strategic competition with China, America is in a far more fragile position than most Americans realize, and China is a far more formidable rival than most realize. And so there's a sense in which we've been lulled by our superpower status into a false sense of security. And I want to ask about a few areas, starting with critical minerals. Dr. Campbell, do you agree that critical minerals and rare earths are central to the defense and decarbonization of the United States? Yes. Which country controls almost all of the world's rare earth mining? China. And as you understand, I know it's not just the... Well, you're anticipating my next question. Sorry. Which country controls almost all of the critical mineral processing and refining? China. Yes. Do you think the United States is in a position to deter a foreign adversary who has a chokehold on the core components of our military defense? Makes it that much more challenging at this moment. Let's speak about the future of war. Do you agree that the future of warfare is autonomous? I believe that will be an important element, yes. Which country is leading when it comes to drones? China is formidable. The United States also has capabilities as well. But who can manufacture at scale? China. And scale matters in a war. It does. Which country is leading when it comes to robotics? China, again, has formidable advantages here. The U.S. has spent trillions of dollars on large legacy systems. Can you imagine a world where those large legacy systems are easily shot down by a swarm of autonomous systems? Yes. Okay, let's go to shipbuilding. During World War II, the United States emerged as the arsenal of democracy, building a total 270,000 vessels, including 2,700 Liberty ships in just 4 years. Which country is leading at the moment when it comes to shipbuilding? China dwarfs us both in commercial and military shipbuilding. ਸੋ ਹਰਮਿੰਦਰ ਥੋੜਾ ਜਿਹਾ ਇਹਨੂੰ ਅਨਪੈਕ ਜਿਹੜਾ ਕਰ ਲਈਏ, ਅੱਗੇ ਹੋਰ ਵਧਦੇ ਆ। ਡਿਫੈਂਸ ਦੇ ਵਿੱਚ, ਰੋਬੋਟਿਕਸ ਦੇ ਵਿੱਚ, ਡਰੋਨਸ ਦੇ ਵਿੱਚ, ਰੇਅਰ ਅਰਥ ਮਿਨਰਲਸ ਦੇ ਵਿੱਚ, ਉਹਦੇ ਤੇ ਕੰਟਰੋਲ ਨੂੰ ਲੈ ਕੇ ਉਹਦੀ ਰਿਫਾਈਨਿੰਗ ਤੱਕ ਪ੍ਰੋਫੈਸਰ ਸਾਹਿਬ ਨੇ ਤਾਂ ਚਾਈਨਾ ਕਰ ਦਿੱਤੀ ਆ। ਜੇ ਇਹ ਦੁਨੀਆ ਦੀ ਨਵੀਂ ਰਿਐਲਿਟੀ ਆ ਤੇ ਆ ਜਿਹੜਾ ਆਪਾਂ ਹੁਣ ਟ੍ਰੇਡ ਵਾਰ ਦੇਖ ਰਹੇ ਆ, 100% ਟੈਰਿਫ ਲਾਉਣਾ, ਰੇਅਰ ਮਿਨਰਲ ਦੀ ਸਪਲਾਈ ਨੂੰ ਲੈ ਕੇ ਜਿਹੜਾ ਟਰੰਪ ਤੇ ਹੁਣ ਸ਼ੀ ਜਿਨਪਿੰਗ ਦਾ ਪੇਚਾ ਵੀ ਜਿਹੜਾ ਉਸ ਦੇ ਵਿੱਚ ਪਿਆ ਆ। ਮੇਨ ਜਿਹੜਾ ਕੋਰ ਕਹਿ ਸਕਦੇ ਆ, ਫਲਕਰਮ ਕਹਿ ਲਓ ਜਾਂ ਜਿਹੜਾ ਉਸ ਦੇ ਪਿੱਛੇ ਜਿਹੜੀ ਗੱਲ ਆ ਉਹ ਰੇਅਰ ਅਰਥ ਮਿਨਰਲਸ, ਰਿਫਾਈਨਿੰਗ, ਡਿਫੈਂਸ ਦੇ ਲਈ, AI ਦੀਆਂ ਚਿਪਸ ਦੇ ਲਈ, ਉਹ ਸਾਰਾ ਕੁਛ ਆ। ਜੇ ਚਾਈਨਾ ਕੰਟਰੋਲ ਕਰ ਰਿਹਾ ਤੇ ਅਮਰੀਕਾ ਫਿਰ ਕਿਸ ਆਧਾਰ ਦੇ ਉੱਤੇ ਇਹ ਸੋਚੀ ਜਾ ਰਿਹਾ ਵੀ ਸਾਡੀ ਜਿਹੜੀ ਸਰਦਾਰੀ ਉਹ ਬਰਕਰਾਰ ਜਿਹੜੀ ਉਹ ਰਹਿ ਸਕਦੀ ਹੈ? ਲੌਂਗ ਗੇਮ ਚਾਈਨਾ ਖੇਡ ਰਿਹਾ।
ਲੌਂਗ ਗੇਮ ਚਾਈਨਾ ਖੇਡ ਰਿਹਾ ਤੇ ਇਹੀ ਤਾਂ ਗੱਲ ਹੈ ਨਾ ਰਾਜਕਰਨ ਕਿ ਕਈ ਜਿਹੜੇ ਆਪਣੇ ਵਿਊਅਰਸ ਤੇ ਸਰੋਤੇ ਆ ਉਹਨਾਂ ਨੂੰ ਇਹ ਲੱਗਦਾ ਹੋ ਕਿ ਚਾਈਨਾ ਦੇ ਨਾਲ ਜਿਹੜਾ ਪੰਗਾ ਇਹ ਟਰੰਪ ਨੇ ਪਹਿਲੀ ਵਾਰ ਆ ਕੇ 2016 ਦੇ ਵਿੱਚ ਪਾਇਆ। ਹੂੰ ਪਰ ਟਰੰਪ ਜਿਹੜਾ ਚਾਈਨਾ ਦੇ ਨਾਲ ਪੰਗਾ ਇਹ 2008 ਤੋਂ ਹੀ ਉਹਨਾਂ ਦੀ ਕੈਪੇਬਿਲਿਟੀਜ਼ ਵੇਖ ਕੇ ਸ਼ੁਰੂ ਹੋ ਗਿਆ ਸੀ, ਜਿਹਦੇ ਵਿੱਚ ਉਹਨਾਂ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਮਰੀਕਾ ਨੇ, ਜਦੋਂ ਨੇ ਅਫਰੀਕਨ ਨੇਸ਼ਨਸ ਨੂੰ ਬਹੁਤ ਜ਼ਿਆਦਾ ਇੱਕ ਹਿਸਾਬ ਨਾਲ ਬਾਏ ਆਊਟ ਹੀ ਕਰ ਲਿਆ ਕਹਿ ਸਕਦੇ ਹਾਂ। ਹਾਂਜੀ, ਬਾਏ ਆਊਟ ਕਰ ਲਿਆ, ਬੈਲਟ ਰੋਡ ਇਨੀਸ਼ੀਏਟਿਵ ਲੈ ਕੇ ਆਏ, ਸੀ ਪੈਕ ਹੈ ਨਾ, ਸੀ ਰਾਊਟ ਵਗੈਰਾ ਉਹਨਾਂ ਨੂੰ ਲੈ ਕੇ ਚੱਲੇ। ਸੋ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਇਹ ਆ ਵੀ ਯਾਰ ਇਸ ਕੰਟਰੀ ਨੂੰ ਤਾਂ 1995 ਦੇ ਵਿੱਚ ਵਰਲਡ ਟ੍ਰੇਡ ਸੈਂਟਰ ਦੇ ਥੱਲੇ ਲੈ ਕੇ ਆਉਂਦਾ ਕਿ ਆਪਾਂ ਆਪਣੀਆਂ ਚਲਾਵਾਂਗੇ ਇਸ ਕੰਟਰੀ ਦੇ ਵਿੱਚ, ਪਰ ਇਹ ਤਾਂ ਇੱਕ ਵੱਡੀ ਕੰਟਰੀ ਬਣ ਗਈ ਹੈ ਨਾ ਸਾਡੇ ਪੈਸਿਆਂ ਦੇ ਉੱਤੇ। ਸੋ ਇਹਨਾਂ 2008 ਤੋਂ ਹੀ ਉਹਨੂੰ ਕਾਊਂਟਰ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਚੀਜ਼ਾਂ ਨੂੰ ਦੇਖ ਕੇ। 2013-14 ਵਿੱਚ ਇਹ ਕਾਫੀ ਤੇਜ਼ੀ ਦੇ ਨਾਲ ਜਿਹੜੀ ਪਾਲਿਸੀ ਅੱਗੇ ਵਧੀ, ਜਦੋਂ ਟਰੰਪ ਦੇ ਆਉਣ ਦੇ ਨਾਲ ਇਹ ਜਿਹੜੀ ਗੱਲ ਪਬਲਿਕ ਹੋ ਗਈ ਹੈ ਨਾ। ਤੇ ਟਰੰਪ ਨੇ ਪਹਿਲੀ ਵਾਰ ਆ ਕੇ ਨੂੰ ਪਬਲਿਕ ਕੀਤਾ, ਜੋ ਬਾਈਡਨ ਨੇ ਟਰੰਪ ਦੀ ਪਾਲਿਸੀਜ਼ ਦੇ ਤੁਸੀਂ ਦੇਖੋ ਤੇ ਸੇਮ ਹੀ ਆ, ਸਗੋਂ ਉਹਨੂੰ ਜ਼ਿਆਦਾ ਹੀ ਕੀਤਾ, ਜਿਹਦੇ ਵਿੱਚ ਚਿਪਸ ਐਕਟ ਵਗੈਰਾ ਲੈ ਕੇ ਆਏ ਵੀ ਯੂਐਸ ਦੇ ਵਿੱਚ ਕੈਪੇਬਿਲਿਟੀ ਰੱਖੋ ਪ੍ਰੋਡਕਸ਼ਨ ਦੀ, ਸੈਮੀਕੰਡਕਟਰ ਮੈਨੂਫੈਕਚਰਿੰਗ ਦੀ। ਕਾਫੀ ਫੰਡਿੰਗ ਉਹਨੇ ਯੂਐਸ ਦੀ ਕੰਪਨੀਆਂ ਨੂੰ ਦਿੱਤੀ ਉਸ ਚੀਜ਼ ਨੂੰ ਲੈ ਕੇ। ਪਰ ਜਿਹੜੀ ਚਾਈਨਾ ਨੇ ਆਪਣੀ ਗਰੋਥ ਆ ਉਹ ਨਿਰੰਤਰ ਜਿਹੜੀ ਉਹ ਜਾਰੀ ਰੱਖੀ। ਹੁਣ ਇੰਡੀਆ ਨੂੰ ਵੀ ਮੈਨੂੰ ਇਹ ਲੱਗਦਾ ਕਿ ਜਿੰਨਾ ਕੁ ਆਪਾਂ ਜੀਓ ਪੋਲਿਟਿਕਸ ਨੂੰ ਅੰਡਰਸਟੈਂਡ ਕਰਦੇ ਜਾਂ ਸਟੇਟਮੈਂਟਸ ਆਉਂਦੀਆਂ, ਉਹ ਇੰਡੀਆ ਨੂੰ ਕਾਉਂਟਰਵੇਟ ਸਮਝਦਾ ਸੀ ਅਮਰੀਕਾ ਚਾਈਨਾ ਦੇ ਖਿਲਾਫ। ਪਰ ਇੰਡੀਆ ਦੀ ਜਿਹੜੀ ਨਾਨ ਅਲਾਈਨ ਪਾਲਿਸੀ ਆ ਉਹਦੇ ਬਾਰੇ ਆਪਾਂ ਜੀਓ ਪੋਲਿਟਿਕਸ ਟਾਕ ਸ਼ੋ ਵਿੱਚ ਗੱਲ ਵੀ ਕਰਦੇ ਆ। ਨਾਨ ਅਲਾਈਨ ਪਾਲਿਸੀ ਨੂੰ ਲੈ ਕੇ ਉਹਦੇ ਵਿੱਚ ਸ਼ਾਇਦ ਜਿਹੜਾ ਉਹ ਗੱਲਬਾਤ ਅਮਰੀਕਾ ਦੀ ਜਿਹੜੀ ਨਹੀਂ ਬਣ ਰਹੀ, ਤਾਂ ਕਰਕੇ ਜੋ ਪ੍ਰੈਸ਼ਰਾਈਜੇਸ਼ਨ ਜੋ ਪਾਲਿਸੀ ਚੱਲਦੀ ਆ ਉਹ ਸਾਹਮਣੇ। ਸੋ ਇਹ ਚੀਜ਼ਾਂ ਨੂੰ ਲੈ ਕੇ ਜਿਹੜੀ ਇਹ ਖਤਰੇ ਦੀ ਘੰਟੀਆਂ ਉਹ ਉੱਚੇ ਲੈਵਲ ਦੇ ਉੱਤੇ ਅਮਰੀਕਾ ਵਿੱਚ ਉਹ ਬਣ ਰਹੀਆਂ ਕਿ ਅਸੀਂ ਬੜੇ ਔਖਿਆਂ ਅਨਪ੍ਰੀਪੇਅਰਡ ਆ। 40-50 ਸਾਲ ਰਾਜਕਰਨ ਕੋਲਡ ਵਾਰ ਲੜੀ ਹੈ, ਜਾ ਕੇ ਸੋਵੀਅਤ ਯੂਨੀਅਨ ਤੋੜਿਆ। ਉਹ ਤੋਂ ਬਾਅਦ 91 ਤੋਂ ਬਾਅਦ ਅੱਜ ਅਸੀਂ ਉਸ ਹਾਲਾਤ ਦੇ ਵਿੱਚ ਫੇਰ ਬਣ ਗਏ ਕਿ ਦੁਨੀਆ ਜਿਹੜੀ ਆ ਫੇਰ ਯੂਨੀਪੋਲਰ ਤੋਂ ਮਲਟੀਪੋਲਰ ਬਣ ਰਹੀ ਆ, ਐਟਲੀਸਟ ਬਾਈਪੋਲਰ ਤਾਂ ਬਣ ਰਹੀ ਹੈ ਚਾਈਨਾ ਦੇ ਕਰਕੇ। ਸੋ ਉਹ ਇਹ ਜਿਹੜੀ ਸਾਰੀ ਕਨਵਰਸੇਸ਼ਨ ਆ ਰਾਜਕਰਨ ਹੈ ਉੱਥੋਂ ਆ ਰਹੀ ਹੈ। ਹੁਣ ਇਹ ਚੀਜ਼ ਤਾਂ ਸਾਰੀ ਦਾ ਡਰਾਈਵਰ ਕੀ ਆ, ਤੇ ਉਹੀ ਕਾਰਨ ਆ ਜਿਹਦੇ ਬਾਰੇ ਅਸੀਂ ਟਾਕ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਟੈਕਨੋਲੋਜੀ ਦੇ ਉੱਤੇ ਜਿਹੜੀ ਚੜ੍ਹਾਈ ਆ ਉਹ ਚਾਈਨਾ ਦੀ ਹੈਗੀ ਆ। ਰੇਅਰ ਅਰਥ ਮਿਨਰਲਸ ਭਾਵੇਂ ਲੈ ਲਓ, ਜਿਹੜੇ ਸਾਡੇ ਸੈਮੀਕੰਡਕਟਰ ਤੋਂ ਲੈ ਕੇ ਤੇ ਜਿਹੜੇ ਕਾਰਾਂ ਈ ਕਾਰਸ ਹੈਗੀਆਂ ਹਨਾ, ਆਪਣੀਆਂ ਬੈਟਰੀ ਆਪਰੇਟਡ ਵਹੀਕਲਸ ਹੋ ਗਏ ਸਾਡੇ BEVs, ਉਹ ਤੋਂ ਲੈਦਾ ਜਿਹੜੀ ਮਿਲਟਰੀ ਦੇ ਇਕਵਿਪਮੈਂਟ ਹੋ ਗਏ, ਉਹ ਤੋਂ ਲੈਦਾ AI ਦੀਆਂ ਜਿਹੜੀ ਚਿਪਸ ਬਣਦੀਆਂ, ਇਹ ਸਾਰੀ ਚੀਜ਼ਾਂ ਦੇ ਰੇਅਰ ਅਰਥ ਮੈਟਲ ਇਹਨਾਂ ਨੂੰ ਕੰਟਰੋਲ ਉਹਨਾਂ ਨੂੰ ਚਾਹੀਦੇ ਹੁੰਦੇ ਆ। ਉਹ ਤੋਂ ਲੈ ਕੇ ਤੇ એનર્ਜੀ ਪ੍ਰੋਡਕਸ਼ਨ ਦੀ ਵੀ ਆਪਾਂ ਇਹਦੇ ਚ ਗੱਲ ਵੇਖੀ ਵੀ ਸੋਲਰ ਪੈਨਲ ਤੇ ਹਨਾ ਕਿੰਨੇ ਵੱਡੇ ਫਾਰਮ ਤੇ ਕਿੰਨੇ ਟ੍ਰਿਲੀਅਨ ਜਿਹੜੇ ਹੈਗੇ ਆ ਉਹ ਉਹਨਾਂ ਦੇ ਉੱਤੇ ਸਪੈਂਡ ਕੀਤੇ ਉਹਨਾਂ ਓਵਰ ਦ ਪੀਰੀਅਡ ਆਫ ਟਾਈਮ। ਤੇ ਅਮਰੀਕਾ ਨੇ ਤਾਂ ਜਿਹੜਾ ਇੱਕ ਬਿਗੇਸਟ ਜਿਹੜਾ ਇੱਥੇ ਸੋਲਰ ਫਾਰਮ ਬਣਨਾ ਸੀ ਉਹਨੂੰ ਕੈਨਸਲ ਕਰਤਾ, ਨਵਾਡਾ ਚ ਬਣ ਜਾ ਰਿਹਾ ਸੀਗਾ। ਚਲੋ ਉਹਨਾਂ ਦੀ ਆਪਣੀ, ਪਰ ਕਹਿੰਦਾ ਮਤਲਬ ਇਹ ਰੀਨਿਊਏਬਲ ਰਿਸੋਰਸਿਸ, ਆਪਾਂ ਪਿੱਛੇ ਜੇ ਡੈਮ ਦੀ ਗੱਲ ਕੀਤੀ, ਕਿੰਨਾ ਵੱਡਾ ਡੈਮ ਚਾਈਨਾ ਨੇ ਤਿੱਬਤ ਦੇ ਉੱਤੇ ਬਣਾ ਰਿਹਾ, ਜਿਹਦੇ ਕਰਕੇ ਅਰਥ ਦੀ ਰੋਟੇਸ਼ਨ ਵੀ ਦੇ ਉੱਤੇ ਫਰਕ ਪਊਗਾ। ਸੋ ਕਹਿੰਦਾ ਮਤਲਬ ਕਿ ਦੁਨੀਆ ਦੇ ਇੱਕ ਵੱਡੀ ਸੁਪਰ ਪਾਵਰ ਜਿਹੜੀ ਉਹ ਬਣ ਜਾ ਰਿਹਾ, ਤੇ ਅਮਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਆ। ਇਹਦੇ ਕਰਕੇ ਉਹਨੇ ਐਨਵੀਡੀਆ ਦੇ ਚਿਪਸ ਉੱਤੇ, ਬਲੈਕਵੈਲ ਚਿਪਸ ਉੱਤੇ ਪਾਬੰਦੀ ਲਾਈ ਸੀ, ਪਰ ਚਾਈਨਾ ਨੇ ਉਹਦਾ ਅਲਟਰਨੇਟਿਵ ਕੱਢ ਕੇ ਡੀਪ ਸੀਕ ਮਾਡਲ ਬਣਾ ਲਿਆ ਵੀ $200-300 ਮਿਲੀਅਨ ਦੀ ਸਾਨੂੰ ਲੋੜ ਹੈ, ਅਸੀਂ $5-5.5 ਮਿਲੀਅਨ ਲਾ ਕੇ ਆਪਣਾ ਮਾਡਲ ਜਿਹੜਾ ਉਹ ਲੈ ਕੇ ਆਉਂ, ਵਿਚ ਇਜ਼ ਵੈਰੀ ਕੈਪੇਬਲ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਉੱਥੋਂ ਆ ਰਹੀਆਂ। ਨੇਸ਼ਨ ਬਿਲਡਿੰਗ ਦੇ ਵਿੱਚ ਨੇਸ਼ਨ ਨੂੰ ਸਟਰੋਂਗ ਰੱਖਣਾ ਹੈ ਇੱਕ ਵੱਡੀ ਚੀਜ਼ ਹੁੰਦੀ ਆ, ਤੇ ਉਹ ਜਿਹੜੀ ਆ ਉਹ ਅਮਰੀਕਾ ਤੇ ਚਾਈਨਾ ਜਿਹੜੀ ਆ ਉਹ ਆਪਣੇ ਪੱਧਰ ਦੇ ਉੱਤੇ ਕਰ ਰਹੇ ਆ। ਪਰ ਰਿਐਲਿਟੀ ਜਿਹੜੀ ਉਹ ਦੇਖਣੀ ਪੈਣੀ ਹੈ। ਲੈਟਸ ਸੀ ਕਿਸ ਤਰੀਕੇ ਦੇ ਨਾਲ ਇਹ ਕਾਟ ਕਰ ਸਕਦੇ ਆ। ਚਾਈਨਾ ਵਾਲੇ ਵੀ ਆਪਣੇ ਵੱਲੋਂ ਇਹ ਨਾ ਸੋਚੋ ਵੀ ਅਸੀਂ ਕੋਈ ਚਾਈਨਾ ਦੇ ਵੀ ਕੋਈ ਐਡੇ ਸਮਰਥਕ ਆ ਜਾਂ ਉਹਨਾਂ ਦੇ ਪੁਜਾਰੀ, ਪਰ ਇਹ ਰਿਐਲਿਟੀ ਆ। ਆਪਾਂ ਨੂੰ ਗਰਾਊਂਡ ਰਿਐਲਿਟੀ ਦਾ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ ਵੀ ਕੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ। ਪਲ 'ਚ ਤੋਲਾ ਪਲ 'ਚ ਮਾਸਾ, ਆਪਾਂ ਦੇਖਦੇ ਹਾਂ ਵੀ ਇੱਦਾਂ ਹੀ ਦੁਨੀਆ ਜਿਹੜੀ ਉਹ ਬਦਲ ਜਾਂਦੀ ਹੈ। ਇਹ ਤਾਂ ਖੇਡਣ ਹੀ ਲੰਮੇ ਸਮੇਂ ਦੇ ਲਈ ਜਿਹੜੇ ਉਹ ਦਏ ਆ ਵੀ ਲੌਂਗ ਟਰਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੇਂਜਸ ਜਿਹੜੇ ਉਹ ਲਿਆਏ ਜਿਹੜੇ ਉਹ ਜਾ ਸਕਦੇ ਆ। ਤੇ ਇੰਨਾ ਜਿਹੜਾ ਕੰਟਰੋਲ ਰੇਅਰ ਅਰਥ ਮਿਨਰਲਸ ਤੇ ਉਹਨਾਂ ਦੀ ਰਿਫਾਈਨਿੰਗ ਤੇ ਉਹਨਾਂ ਦੇ ਪ੍ਰੋਸੈਸਿਸ ਦੇ ਉੱਤੇ ਉੱਥੋਂ ਇਹੀ ਦਰਸਾਉਂਦਾ ਵੀ ਡਿਪੈਂਡੈਂਟ ਜਿਹੜੀ ਉਹ ਆਪਾਂ ਜ਼ਿਆਦਾ ਬਣਦੇ ਜਾ ਰਹੇ। ਇਹ ਵੀ ਜਿਹੜਾ ਐਂਗਲ ਆ ਨਾ ਟਰੰਪ ਹੋਣਾ ਦਾ, ਕੈਨੇਡਾ ਨੂੰ 51ਵੀਂ ਸਟੇਟ ਬਣਾਉਣਾ, ਗ੍ਰੀਨਲੈਂਡ ਦੇ ਉੱਤੇ
ਜਿਹੜੀ ਉਹ ਗੱਲ ਕਰਨੀ। ਇਵੈਂਚੁਅਲੀ ਨੈਸ਼ਨਲ ਸਿਕਿਉਰਿਟੀ ਦੀ ਗੱਲ ਨੂੰ ਲੈ ਕੇ ਇਹ ਬੰਦਾ ਰਿਅਲਾਈਜ਼ ਬਾਅਦ 'ਚ ਕਰਦਾ ਵੀ ਉਹਦੇ ਪਿੱਛੇ ਕਾਰਨ ਕੀ ਹੈਗੇ ਆ। ਇਹ ਜਿਹੜੇ ਬਿਆਨ ਜਿਹੜੇ ਉਹ ਦੇ ਹੋ ਰਹੇ ਆ, ਕਿਵੇਂ ਜਿਹੜਾ ਹੋਊਗਾ ਆਰਟਿਕ ਦੇ ਉੱਤੇ ਜਿੱਦਾਂ ਚਾਈਨਾ, ਰਸ਼ੀਆ ਵਾਲੇ ਕੰਟਰੋਲ ਵਧਾ ਰਹੇ ਆ, ਉਹਦਾ ਤੋੜ ਉਹਨਾਂ ਨੇ ਕਿੱਦਾਂ ਜਿਹੜਾ ਉਹ ਲੱਭਣਾ। ਸੋ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ, ਟੈਕਨੋਲੋਜੀ ਵਾਰਸ ਦੇ ਵਿੱਚ ਜੀਓ ਪੋਲਿਟਿਕਸ ਬਹੁਤ ਵੱਡਾ ਇੱਕ ਸਬਜੈਕਟ ਨਾਲ ਇਸ ਟਾਈਮ ਜਿਹੜਾ ਉਹ ਪੈਰਲਲ ਜੁੜਿਆ ਚੱਲ ਹੋਇਆ, ਰਿਹਾ। ਪੈਰਲਲ ਜਿਹੜਾ ਉਹ ਚੱਲ ਰਿਹਾ, ਤੇ ਆਪਾਂ ਉਹ ਚੇਂਜ ਹੁੰਦੇ ਆਪਾਂ ਉਸ ਦੇ ਕਹਿ ਲਓ ਵੀ ਤਬਦੀਲੀ ਦੇ ਵਿੱਚੋਂ ਜਿਹੜਾ ਨਾਲ ਲੰਘ ਰਹੇ ਨਿਕਲ ਰਹੇ। ਸੋ ਇਹ ਬਹੁਤ ਜ਼ਰੂਰੀ ਆ। ਪਰ ਬਾਰ-ਬਾਰ ਆਪਣੇ ਟਾਕ ਸ਼ੋਜ਼ ਦੇ ਵਿੱਚ ਵੀ ਗੱਲ ਕਰਦੇ ਆ ਕਿ ਦੇਖੋ ਦੁਨੀਆ ਸਾਡੇ ਆਸ-ਪਾਸੇ ਕਿੰਨੀ ਬਦਲ ਰਹੀ ਆ। ਅਸੀਂ ਉਸ ਚੇਂਜ ਦੇ ਵਿੱਚੋਂ ਨਿਕਲ ਰਹੇ ਆ ਤੇ ਅਸੀਂ ਉਸ ਚੇਂਜ ਦੇ ਫਰੰਟੀਅਰ ਦੇ ਉੱਤੇ ਅਮਰੀਕਾ ਵਿੱਚ ਖਾਸ ਤੌਰ ਦੇ ਉੱਤੇ ਬੈਠੇ ਤੇ ਈਵਨ ਪੰਜਾਬ ਦੇ ਵਿੱਚ ਵੀ ਅਸੀਂ ਕਾਫੀ ਚੇਂਜਸ ਜਿਹੜੀਆਂ ਦਿਨੋਂ ਦਿਨ ਦੇਖ ਰਹੇ ਆ। ਪੰਜਾਬ ਦੇ ਆਸ-ਪਾਸ ਕੀ ਬਣ ਰਿਹਾ, ਆਪਣਾ ਥੋੜੇ ਦਿਨ ਪਹਿਲਾਂ ਲਦਾਖ ਦੇ ਵਿੱਚ ਕੀ ਹੋਇਆ, ਪਾਕਿਸਤਾਨ ਵਿੱਚ ਤਖਤਾ ਪਲਟ ਹੋਇਆ। ਚਲੋ ਇਹ ਜੀਓ ਪੋਲਿਟਿਕਸ ਦੇ ਇਸ਼ੂਜ਼ ਆ। ਬੰਗਲਾਦੇਸ਼ ਦੇ ਵਿੱਚ, ਨੇਪਾਲ ਦੇ ਵਿੱਚ ਜੈਨ ਜ਼ੀ ਨੇ ਪਲਟਾ ਕੇ ਮਾਰਿਆ। ਅੱਜ ਆਰਐਸਐਸ ਦੀ ਸਟੇਟਮੈਂਟ ਆਉਂਦੀ ਹੈ ਕਿ ਜਿੱਥੇ ਦੇਸ਼ ਜਿਹੜੇ ਆ ਜਿੱਥੇ ਪੋਪੂਲਿਜ਼ਮ ਜਿਹੜੀ ਗਰੋ ਹੋ ਰਹੀ, ਉਹਨਾਂ ਦੇਸ਼ਾਂ ਨੂੰ ਕਿਹੜਾ ਖਤਰਾ। ਸੋ ਜਿਹੜੇ ਥਿੰਕਰ ਹੁੰਦੇ ਆ ਨਾ ਵੱਡੇ, ਉਹ ਸਿਵਲਾਈਜੇਸ਼ਨਸ ਬਾਰੇ ਸੋਚਦੇ ਆ। ਤੇ ਅਨਫੋਰਚੂਨੇਟ ਗੱਲ ਇਹ ਹੈ ਕਿ ਅਸੀਂ ਜਦੋਂ ਸਿੱਖਾਂ ਦੀ ਗੱਲ ਕਰਦੇ, ਸਿੱਖਾਂ ਦੇ ਲੀਡਰ ਦੇ ਅੱਜਕੱਲ ਬਿਆਨ ਆਉਂਦੇ ਆ ਕਿ 2027 ਦੀ ਇਲੈਕਸ਼ਨ ਜਿਹੜੀ ਆ ਉਹਦੇ ਬਾਰੇ ਆਪਾਂ ਨੂੰ ਧਿਆਨ ਨਾਲ ਸੋਚਣਾ ਚਾਹੀਦਾ। ਚਲੋ ਇੱਕ ਐਸਪੈਕਟ ਦਾ ਹੋ ਸਕਦਾ, ਪਰ ਆਪਾਂ ਨੂੰ ਕੁਝ ਉਸ ਲੈਵਲ ਦੀ ਵੀ ਅਗਲੇ ਆਪਣੇ 50 ਸਾਲ ਦਾ, 20 ਸਾਲ ਦਾ, 100 ਸਾਲ ਦਾ ਅਸੀਂ ਕਿੱਥੇ ਜਾਣਾ, ਉਹਦਾ ਕੀ ਪਲਾਨ ਆ, ਉਹ ਜਿਹੜੀ ਕਨਵਰਸੇਸ਼ਨ ਆ ਉਹ ਆਪਾਂ ਦੀ ਗੱਲਬਾਤ ਦੇ ਵਿੱਚੋਂ ਨਹੀਂ ਆ ਰਹੀ। ਐਟਲੀਸਟ ਸੁਣ ਦੇ ਵਿੱਚ, ਮੇਨ ਸਟ੍ਰੀਮ ਦੇ ਵਿੱਚ, ਸਿੱਖਾਂ ਦੀ ਮੇਨ ਸਟ੍ਰੀਮ ਦੇ ਵਿੱਚ ਉਹ ਚੀਜ਼ ਨਹੀਂ ਹੈ। ਉਹ ਚੀਜ਼ ਆਪਾਂ ਨੂੰ ਕ੍ਰੀਏਟ ਕਰਨ ਦੀ ਲੋੜ ਆ। ਤੇ ਮੈਨੂੰ ਲੱਗਦਾ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੈਂ ਕਲਪ੍ਰਿਟ ਮੰਨਦਾ ਉਹ ਹੈਗਾ ਜੀ ਸੋਸ਼ਲ ਮੀਡੀਆ। ਕਿਉਂਕਿ ਕੋਈ ਵੀ ਸਿੱਖਾਂ ਦੇ ਤੁਸੀਂ ਗਰੁੱਪ ਜੁਆਇਨ ਕਰ ਲਓ, 70% ਉਹਦੇ ਵਿੱਚ ਜਿਹੜੇ ਆ ਉਹ ਸੋਸ਼ਲ ਮੀਡੀਆ ਕੰਟੈਂਟ ਹੀ ਆਉਂਦੇ ਆ, ਹੈਨਾ। ਤੇ ਉਹ ਇਹ ਆ ਵੀ ਕਿੰਨਾ ਟਾਈਮ ਆਪਣਾ ਜਿਹੜਾ ਆਪਾਂ ਕੋਗਨੀਟਿਵ ਇੰਟੈਲੀਜੈਂਸ ਜਿਹੜੀ ਆ ਉਹਨੂੰ ਖੁੰਡਿਆ ਕਰਨ ਦੇ ਵਿੱਚ, ਤਿੱਖਿਆ ਕਰਨ ਦੀ ਬਜਾਏ ਖੁੰਡਿਆ ਕਰਨ ਦੇ ਵਿੱਚ ਆਪਾਂ ਸਪੈਂਡ ਕਰ ਰਹੇ ਆ। ਕਿ ਸ਼ਾਇਦ ਸੋਸ਼ਲ ਮੀਡੀਆ ਉੱਤੇ ਕੋਈ ਕਮੈਂਟ ਕਰਕੇ, ਸੋਸ਼ਲ ਮੀਡੀਆ ਉੱਤੇ ਕੋਈ ਵੀਡੀਓ ਪਾ ਕੇ ਤੇ ਆਪਾਂ ਦੁਨੀਆ ਬਦਲ ਦੇਣੀ ਆ। ਪਰ ਇਹ ਜਿਹੜਾ ਕਨਸੈਪਟ ਹੈਗਾ ਅਧਿਆਤਮਿਕਤਾ ਦਾ ਵੀ ਤੇ ਸੋਸ਼ਲ ਮੀਡੀਆ ਦਾ ਵੀ, ਤੇ ਈਵਨ ਨੈਰੇਟਿਵ ਜਾਂ ਨੇਸ਼ਨ ਬਿਲਡਿੰਗ, ਇਹ ਇਹਨਾਂ ਦੇ ਲਈ ਅੱਜ-ਕੱਲ੍ਹ ਲੌਂਗ ਟਰਮ ਪਲਾਨ ਤੇ ਸਹਿਜ ਦੀ ਬਹੁਤ ਜ਼ਿਆਦਾ ਜਿਹੜੀ ਉਹ ਲੋੜ ਹੁੰਦੀ ਆ। ਉਹ ਜਿਹੜੀਆਂ ਇੰਸਟਾਗ੍ਰਾਮ ਦੀ ਰੀਲਾਂ ਤੋਂ ਆਪਾਂ ਨੂੰ ਦੂਰ ਹੋਣਾ ਪੈਣਾ, ਉਹ ਸਾਨੂੰ ਫੇਸਬੁੱਕਾਂ ਤੋਂ ਦੂਰ ਹੋਣਾ ਪੈਣਾ, ਤੇ ਉਹ ਟਿਕਟੋਕ ਤੋਂ ਤੇ ਬਿਲਕੁਲ ਹੀ ਦੂਰੋਂ 10 ਕੋ ਚਿਮਟੇ ਨਾਲ ਚੱਕਣ ਵਾਲੀ ਗੱਲ ਹੋਣੀ ਚਾਹੀਦੀ ਆ ਜਿਹੜੇ ਲੋਕਾਂ ਨੇ ਸਪੀਡ ਦੇ ਵਿੱਚ ਕੰਮ ਕਰਨਾ। ਇਹ ਏਦਾਂ ਜਿਹੜੀ ਆ ਆਪਣੀ ਗੱਲ ਜਿਹੜੀ ਉਹ ਨਹੀਂ ਬਣਨੀ। ਤੇ ਆਪਾਂ ਜੇ ਕੁਛ ਇਸ ਬਦਲਦੀ ਜਿਹੜੀ ਤੁਸੀਂ ਗੱਲ ਕੀਤੀ ਨਾ, ਦੁਨੀਆ ਬਦਲ ਰਹੀ ਆ, ਉਸ ਦੇ ਵਿੱਚ ਅਸੀਂ ਸਕਸੈਸਫੁਲੀ ਅੱਗੇ ਨਿਕਲ ਕੇ ਥਰਾਈਵ ਕਰਨਾ। ਤੇ ਇੱਥੋਂ ਇਹ ਪਤਾ ਲੱਗਦਾ ਹਰਵਿੰਦਰ ਵੀ ਕਿਹੜੀਆਂ ਚੀਜ਼ਾਂ ਇਸ ਟਾਈਮ ਇੰਪੋਰਟੈਂਟ ਨੇ, ਕਿਉਂ ਉਹਨਾਂ ਦੇ ਉੱਤੇ ਮੁਲਕਾਂ ਦੇ ਮੁਲਕ ਫੋਕਸ ਜਿਹੜਾ ਉਹ ਕਿਉਂ ਕਰ ਰਹੇ ਆ। ਜਿਹਦੇ ਕੋਲ ਉਹ ਸ਼ਕਤੀ ਆ ਚੀਜ਼ ਬਦਲਣ ਦੀ, ਉਹਦਾ ਦਬਦਬਾ ਆ, ਜਾਂ ਉਹਨੂੰ ਖਰੀਦਿਆ ਜਾਊਗਾ ਜਾਂ ਉਹਨੂੰ ਢਾਇਆ ਜਾਊਗਾ। ਕੁਛ ਨਾ ਕੁਛ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਹੋਣਾ। ਆਪਸ ਦੇ ਵਿੱਚ ਜਿਹੜੇ ਪੇਚੇ ਪੈ ਰਹੇ ਆ, ਹੋਰ ਬਹੁਤ ਕੁਛ ਹੋ ਰਿਹਾ ਬਿਹਾਈਂਡ ਦਾ ਸੀਨ। ਇੱਕ ਫਰੰਟ ਤੇ ਚੀਜ਼ ਹੁੰਦੀ, ਇੱਕ ਬਿਹਾਈਂਡ ਦਾ ਸੀਨ ਜਿਹੜੀਆਂ ਚੀਜ਼ਾਂ ਆ ਉਹ ਨਾਲ ਜਿਹੜੀਆਂ ਚੱਲ ਰਹੀਆਂ ਹੁੰਦੀਆਂ। ਤੇ ਜਿੱਦਾਂ ਇਸ ਸ਼ੋਅ ਦੇ ਜ਼ਰੀਏ ਆਪਾਂ ਕਿੰਨੀ ਵਾਰੀ ਇਹ ਗੱਲ ਕੀਤੀ ਆ ਵੀ ਇਸ ਬਦਲਦੀ ਦੁਨੀਆ ਦੇ ਵਿੱਚ ਆਪਾਂ ਆਪਣੇ ਆਪ ਨੂੰ ਉਹਨਾਂ ਸਕਿੱਲਸ ਦੇ ਨਾਲ ਲੈਸ ਕਰੀਏ, ਉਹਨਾਂ ਹਥਿਆਰਾਂ ਦੇ ਨਾਲ, ਸਕਿੱਲ ਸੈਟਸ ਦੇ ਨਾਲ ਆਪਾਂ ਲੈਸ ਕਰੀਏ ਜਿਨ੍ਹਾਂ ਦੀ ਗਾਂ ਲੋੜ ਪੈਣੀ ਆ, ਜਿਨ੍ਹਾਂ ਦੀ ਗਾਂ ਵਰਤੋਂ ਹੋਣੀ ਆ। ਇਕੱਲਾ ਇਹ ਨਹੀਂ ਵੀ ਤੁਸੀਂ ਆਪਣੇ ਪੱਧਰ ਦੇ ਉੱਤੇ ਆਪਣੇ ਪਰਿਵਾਰ ਨੂੰ ਹੀ ਇਕੱਲਾ ਪਾਲਣਾ ਆ, ਜਾਂ ਉਹ ਇੱਕ ਥਰਾਈਵ ਕਰਨ ਵਾਲੀ ਉਹੀ ਗੱਲ ਨਹੀਂ ਹੈ, ਸਰਵਾਈਵ ਕਰਨ ਵਾਲੀ ਉਹੀ ਗੱਲ ਨਹੀਂ ਆ। ਤੁਸੀਂ ਆਪਣੀ ਕਮਿਊਨਿਟੀ ਦੇ ਲਈ, ਆਪਣੀ ਕੌਮ ਦੇ ਲਈ, ਉਹਦੇ ਫਿਊਚਰ ਦੇ ਲਈ ਨਾਲ ਕੀ ਸੋਚ ਰਹੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣ ਦੇ ਲਈ। ਸਿੱਖਾਂ ਦੇ ਵਿੱਚ ਥਿੰਕ ਟੈਂਕਸ ਦੀ ਘਾਟ ਆ। ਥਿੰਕ ਟੈਂਕ ਦਿਸ਼ਾ ਜਿਹੜੇ ਉਹ ਦੇਣ ਵਾਲੇ ਆ, ਬੁੱਧੀਜੀਵੀ ਗਵਾਚੇ ਪਏ ਆ। ਉਹਨਾਂ ਦਾ ਜ਼ੋਰ ਕਿਸੇ ਹੋਰ ਪਾਸੇ ਲੱਗਾ ਹੋਇਆ ਆ। ਓਬਵੀਅਸਲੀ ਮਲਟੀਪਲ ਮਸਲੇ ਹੁੰਦੇ ਆ, ਪਰ ਇਹਨਾਂ ਮਸਲਿਆਂ ਦੇ ਵੱਲ ਧਿਆਨ ਨਹੀਂ ਹੈਗਾ। ਇਹ ਇੱਕ ਵੱਡਾ ਪਾਰਟ ਜਿਹੜਾ ਆਪਣੇ ਭਵਿੱਖ ਦਾ ਜਿਹੜਾ ਇਸ ਦੇ ਵਿੱਚ ਹੈਗਾ। ਦੋ ਚੀਜ਼ਾਂ ਰਾਜ ਨੇ। ਇੱਕ ਤਾਂ ਇਹ ਜਿਹੜੀ ਤੁਸੀਂ ਗੱਲ ਕਹੀ ਕਿ ਪਰਸਨਲ ਦੀ ਗੱਲ ਆ, ਉਹ ਆਪਾਂ SP 509 ਤੋਂ ਦੇਖ ਹੀ ਲਿਆ। ਕਾਫੀ ਚੀਜ਼ ਉਹਦੇ ਵਿੱਚ ਆਪਾਂ ਕਲੀਅਰ ਆ ਵੀ ਆਪਾਂ ਕਿੱਥੇ ਸਟੈਂਡ ਕਰਦੇ ਆ। ਵੀ ਜੇ ਅਸੀਂ ਇਹ ਲੱਗਦਾ ਸਾਨੂੰ ਕਿ ਆਪਣੇ 10 ਇੱਕੋ ਤਰ੍ਹਾਂ ਦੇ ਬਿਜ਼ਨਸ ਆ, 10 ਰੈਸਟੋਰੈਂਟ ਚੇਨ ਆ, 10 ਲਿਕਰ ਸਟੋਰ ਜਾਂ ਗੈਸ ਸਟੇਸ਼ਨ ਆ, ਉਹਦੇ ਨਾਲ ਆਪਾਂ ਕੋਈ ਮੇਜਰ ਆਪਾਂ ਨੂੰ ਬੈਨੀਫਿਟ ਹੋ ਜਾਊਗਾ ਐਜ਼ ਅ ਕਮਿਊਨਿਟੀ।
ਉਹ ਤਾਂ ਆਪਾਂ ਨੇ ਦੇਖ ਲਿਆ ਵੀ ਉਹ ਜਦੋਂ ਤੱਕ ਕੋਆਰਡੀਨੇਸ਼ਨ ਨਹੀਂ ਹੁੰਦੀ, ਫਨਲ ਨਹੀਂ ਹੁੰਦੀ ਇੱਕ ਪਾਸੇ ਨੂੰ એનર્ਜੀ, ਤੇ ਉਹ ਏਦਾਂ ਹੀ ਰਹਿਣਾ ਹਨਾ। ਪੈਸੇ ਦੀ ਤਾਂ ਕਹਿੰਦੇ ਕਿ ਹਰ ਚੌਥੀ ਪੀੜ੍ਹੀ ਬਾਅਦ ਉਹ ਬਦਲ ਲੈਂਦਾ। ਗੁਰਬਾਣੀ ਚ ਆਉਂਦਾ ਕਬੀਰ ਜਿਸ ਆਸਣ ਹਮ ਬੈਠੇ ਕਿਤੇ ਬੈਠ ਗਏ, ਕਿੰਨੇ ਆਏ ਤੇ ਕਿੰਨੇ ਗਏ, ਜਿਨ੍ਹਾਂ ਕੋਲ ਅਰਬਾਂ ਰੁਪਈਆ ਹੈਗਾ ਸੀ ਚਲੇ ਗਏ ਹਨ, ਉਹਨਾਂ ਕੋਲ ਫਰਕ ਨਹੀਂ ਪੈਂਦਾ। ਇਤਿਹਾਸ ਦੇ ਵਿੱਚ ਗੁਆਚੇ ਹੋਏ ਬੰਦੇ ਆ ਕਿਤੇ ਸਾਨੂੰ ਲੱਭਦੇ, ਪਰ ਜਿਨ੍ਹਾਂ ਨੇ ਕੁਛ ਕਮਿਊਨਿਟੀ ਦੇ ਲਈ ਕੀਤਾ, ਜਿਨ੍ਹਾਂ ਨੇ ਕੁਛ ਅੱਗੇ ਚੜ੍ਹ ਕੇ ਮਨੁੱਖਤਾ ਦੇ ਲਈ, ਹਿਊਮੈਨਿਟੀ ਦੇ ਲਈ ਕੀਤਾ, ਉਹਨਾਂ ਦਾ ਨਾਂ ਅੱਜ ਵੀ ਅਸੀਂ ਪੜ੍ਹਦੇ ਹਾਂ। ਸੋ ਇਹ ਜਿਹੜਾ ਮੈਟਰ ਪੈਸੇ ਕਮਾਉਣ ਦਾ ਵੀ ਜ਼ਰੂਰੀ ਹੈ, ਕਿਉਂਕਿ ਦੌਲਤ ਨੂੰ ਆਪਾਂ ਆਪਣੇ ਸੱਭਿਆਚਾਰ ਦੇ ਵਿੱਚ ਗੁਜ਼ਾਰਾਨ ਮੰਨਦੇ ਆ, ਗੁਜ਼ਾਰੇ ਦੀ ਲਈ ਆ ਵੀ ਜਿੰਨਾ ਚਿਰ ਤੱਕ ਤੁਸੀਂ ਭੁੱਖੇ ਹੁੰਦੇ। ਤੇ ਮੈਂ ਉਹੀ ਕਹਿੰਦਾ ਨਾ ਵੀ ਸੋਲ ਫੋਕਸ ਉਹ ਨਹੀਂ ਹੋਣਾ ਚਾਹੀਦਾ ਵੀ ਕੱਲਾ ਉਹ ਨਹੀਂ, ਉਹਦੇ ਨਾਲ ਆਪਾਂ ਦੂਜੇ ਪਾਸੇ ਵੀ ਸੋਚਣਾ। ਦੂਜੇ ਪਾਸੇ ਨੂੰ ਉਹਦੇ ਨਾਲ ਇਹ ਆ ਵੀ ਆਪਾਂ ਦੀ ਐਜ਼ ਅ ਕਮਿਊਨਿਟੀ ਇਕੱਠੇ ਹੋ ਕੇ ਜੁੜਾਂਗੇ, ਅਸੀਂ ਜੋ ਕਰਨਾ ਚਾਹੁੰਦੇ ਆ ਉਹ ਅਚੀਵ ਕਰਾਂਗੇ, ਤੇ ਜੁੜ ਕੇ ਪਵਾਂਗੇ। ਇਹ ਇੱਕ ਐਸਪੈਕਟ। ਜਿਹੜੀ ਦੂਸਰੀ ਗੱਲ ਮੈਂ ਕਹੂੰਗਾ ਕਿ ਇੱਕ ਨਾ ਜਦੋਂ ਕਿਸੇ ਨੇਸ਼ਨ ਨੂੰ ਤੁਸੀਂ ਖਰਾਬ ਕਰਨਾ ਹੁੰਦਾ, ਕਮਿਊਨਿਟੀ ਨੂੰ ਖਰਾਬ ਕਰਨਾ ਹੁੰਦਾ, ਤੇ ਉਹਦੇ ਵਿੱਚ ਵੱਡੀ ਚੀਜ਼ ਹੁੰਦੀ ਹੈ ਮੰਨੀ ਪ੍ਰਮੰਨੀ ਥਿਉਰੀ ਆ ਕਿ ਉਹਨਾਂ ਦਾ ਜਿਹੜਾ ਸਮਾਂ ਬਰਬਾਦ ਕਰਨਾ ਬੇਲੋੜੀਆਂ ਚੀਜ਼ਾਂ ਉੱਤੇ ਕਮਿਊਨਿਟੀ ਦਾ, ਉਹ ਵੀ ਇੱਕ ਸਾਈਕੋਲੋਜੀਕਲ ਵਾਰਫੇਅਰ ਦਾ ਹਿੱਸਾ ਹੁੰਦਾ। ਮੈਂ ਸੌਰੀ ਇੱਥੇ ਤੁਹਾਨੂੰ ਟੋਕ ਰਿਹਾ, ਇੱਥੇ ਇੱਕ ਐਗਜ਼ਾਮਪਲ ਦਿੰਦਾ। ਆਪਾਂ ਇੱਥੋਂ ਦੇ ਨੇਟਿਵ ਅਮਰੀਕਨ ਦੀ ਗੱਲ ਕਰਦੇ ਹਾਂ, ਉਹਨਾਂ ਦੀਆਂ ਕਿੰਨੀਆਂ ਜਿਹੜੀਆਂ ਟਰਾਈਬਸ ਆ ਉਹ ਖਤਮ ਹੋ ਗਈਆਂ, ਨਸ਼ਿਆਂ 'ਚ ਲੱਗ ਗਈਆਂ। ਉਹਨਾਂ ਨੂੰ ਕਸੀਨੋ ਦੇਤੇ ਵੀ ਤੁਸੀਂ ਪੈਸੇ 'ਚ ਜਿਹੜੇ ਲੱਗੇ ਰਹੋ, ਉਹੀ ਕਮਾਈ ਜਾਓ, ਉੱਥੇ ਹੀ ਵਰਤੀ ਜਾਓ, ਉੱਥੇ ਹੀ ਜਿਹੜਾ ਉਹ ਰਹੀ ਜਾਓ। ਬਹੁਤ ਸਾਰੇ ਜਿਹੜੇ ਨੇਬਰਹੁੱਡਸ ਆ ਉੱਥੇ ਤੁਸੀਂ ਦੇਖੋ ਵੀ ਕਿੰਨਾ ਥਾਵਾਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦੀਆਂ ਆ, ਲਿਕਰ ਸਟੋਰ ਕਿੱਥੇ ਜ਼ਿਆਦਾ ਲਾਗੇ ਆ, ਕਿੱਥੇ ਇੱਦਾਂ ਦੇ ਬੈਟਿੰਗ ਬੂਟਿੰਗ ਵਾਲੀਆਂ ਗੇਮਸ ਗੂਮਸ ਵਾਲਾ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਜਿੱਦਾਂ ਤੁਸੀਂ ਗੱਲ ਕੀਤੀ ਟਾਈਮ ਕਿੱਦਾਂ ਬਰਬਾਦ ਕਰੀਏ ਤੇ ਫਿਰ ਆਪਸ ਦੇ ਵਿੱਚ ਨਾਲੇ ਉਹਨਾਂ ਨੂੰ ਲੜਾਈ ਜਾਈਏ। ਸੋ ਆਪਾਂ ਨੂੰ ਇਸ ਚੀਜ਼ਾਂ ਦੇ ਉੱਤੇ ਉਲਝਾ ਕੇ ਰੱਖ ਇਹ ਵੀ ਸਾਈਕੋਲੋਜੀਕਲ ਵਾਰਫੇਅਰ ਹੁੰਦਾ। ਸਾਈਕੋਲੋਜੀਕਲ ਵਾਰਫੇਅਰ ਦੇ ਤੁਸੀਂ ਇਹਦੀ ਇੱਕ ਪ੍ਰਾਈਮ ਐਗਜ਼ਾਮਪਲ ਰਾਜਸਥਾਨ ਮੈਂ ਦੇਖਦਾ ਸੀ, ਜਿਹੜੇ CIA ਦੇ ਕਈ ਆਪਰੇਸ਼ਨਸ ਹੁੰਦੇ ਆ। ਚਲੋ ਉਹਨਾਂ ਬਾਰੇ ਮੇਰੀ ਸਟੱਡੀ ਹੁਣ ਮੈਂ ਸ਼ੁਰੂ ਕੀਤੀ, ਪਰ ਉਹਦੇ ਤੋਂ ਪਹਿਲਾਂ ਰਸ਼ੀਆ ਦੇ ਜਿਹੜੀ ਸੀਕ੍ਰੇਟ ਏਜੰਸੀ ਆ ਉਹਨਾਂ ਨੇ ਨਾ, ਹਾਂਜੀ KGB ਨੇ ਨਾ ਇੰਡੀਆ ਦੇ ਵਿੱਚ ਕੋਈ ਕਵਰਟ ਆਪਰੇਸ਼ਨ ਚਲਾਏ ਸੀ। ਸੋ ਉਹਨਾਂ ਵਿੱਚ ਬੜਾ ਇੱਕ ਇੰਟਰਸਟਿੰਗ ਕੋਵਰਟ ਆਪਰੇਸ਼ਨ ਹੈ। ਚਲੋ ਆਪਾਂ ਟੈਕ ਤੋਂ ਥੋੜਾ ਜਿਹਾ ਸਾਈਡ ਤੇ ਚਲੇ ਜਾਂਦੇ ਹਾਂ। ਇਹ ਜ਼ਰੂਰੀ ਹੈ, ਨਾਲ ਇਦਾਂ ਦੀਆਂ ਚੀਜ਼ਾਂ ਸਮਝਣੀਆਂ, ਉਦਾਹਰਨਾਂ ਜ਼ਰੂਰੀ ਹੁੰਦੀਆਂ। ਸੋ KGB ਨੇ ਇੰਡੀਆ ਦੇ ਵਿੱਚ ਇੱਕ ਕੋਵਰਟ ਆਪਰੇਸ਼ਨ ਚਲਾਇਆ ਕਿ ਜਿਹੜੇ ਇੱਥੋਂ ਦੇ ਕਾਂਗਰਸਮੈਨ ਸੀ, ਉਹਨਾਂ ਦੀ ਜਿਹੜੀ ਵਾਈਫ ਸੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਸੀ, ਉਹ ਇੰਡੀਆ ਦੇ ਵਿੱਚ ਜਾਂਦੇ ਸੀ ਯੋਗਾ ਸਿੱਖਣ ਜਾਂ ਅਧਿਆਤਮ ਸਿੱਖਣ। ਤੇ ਉਹਦੇ ਵਿੱਚ CIA ਦੇ ਆਪਣੇ ਕੁਝ ਜਿਹੜੇ ਬੰਦੇ ਆ ਉਹ ਵਿੱਚ ਵਾੜੇ ਸੀ ਕਿ ਜਿਹਦੇ ਨਾਲ ਇਹਨਾਂ ਨੇ ਕਿ ਜਿਹੜੇ ਇਹ ਕਾਂਗਰਸਮੈਨ ਨੂੰ ਲੱਗੇ ਵੀ ਯਾਰ ਦੁਨੀਆ ਤਾਂ ਖਤਮ ਹੋ ਰਹੀ ਆ, ਵੀ ਦੁਨੀਆ 'ਚ ਕੁਝ ਨਹੀਂ ਰੱਖਿਆ, ਸਾਰੇ ਕੰਮ ਛੱਡੋ, ਪੋਲਿਟਿਕਸ ਨੂੰ ਛੱਡੋ, ਤੇ ਤੁਸੀਂ ਜਿਹੜਾ ਵਾ ਬਸ ਯੋਗਾ ਕਰੋ ਜਾਂ ਇਦਾਂ ਦੇ ਕੰਮ, ਅਧਿਆਤਮਕ ਵੱਲ ਨੂੰ ਉਸ ਪਾਸੇ ਵੱਲ ਨੂੰ ਗੱਲਾਂ 'ਚ ਉਧਰ ਦੁਨੀਆ ਜਿਹੜੀ ਖਤਮ, ਤਾਂ ਕਿ ਜਿਹੜੀ ਉਹਨਾਂ ਦੀ ਡਿਸੀਜਨ ਮੇਕਿੰਗ ਹੈਗੀ ਆ ਉਸ ਤਰ੍ਹਾਂ ਇੰਪੈਕਟ ਹੋਵੇ। ਸੋ ਇਹਦੀ ਆਪਾਂ ਐਗਜ਼ਾਮਪਲ ਵੀ ਮੇਬੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਤੁਹਾਨੂੰ ਐਪਰੋਪ੍ਰੀਏਟ ਲੱਗੇ ਆਪਾਂ ਟਾਕ ਸ਼ੋਅ 'ਚ ਮੈਂ ਇੱਕ ਸਿੰਪਲ ਐਗਜ਼ਾਮਪਲ ਲੈਣਾ ਵੀ ਇਟ ਹੈਜ਼ ਨਥਿੰਗ ਟੂ ਡੂ ਵਿਦ ਵੀ ਬੰਦਿਆਂ ਨੇ ਅਗਲੇ ਬੰਦੇ ਨੂੰ ਸਿੱਧਾ ਇੰਪੈਕਟ ਕੀਤਾ ਜਾਂ ਨਹੀਂ ਕੀਤਾ, ਪਰ ਇਹ ਜਿਹੜੇ ਕਿਤੇ ਸੂਖਮ ਆਪਰੇਸ਼ਨ ਜਿਹੜੇ ਉਹ ਚੱਲਦੇ ਆ। ਸੋ ਕਮਿਊਨਿਟੀ ਦੇ ਵਿੱਚ ਜਦੋਂ ਆਪਾਂ ਡਾਂਗ ਸੋਟਾ ਜਦੋਂ ਆਪਾਂ ਚਲਾਉਂਦੇ ਆਪਣੇ ਪੀਅਰਸ ਦੇ ਨਾਲ, ਆਪਣੇ ਵਿਚਾਰਧਾਰਕ ਤੌਰ ਦੇ ਉੱਤੇ ਜਿਹੜੇ ਥੋੜੇ ਜਿਹੇ ਵਖਰੇਵੇਂ ਵਾਲੇ ਲੋਕਾਂ ਦੇ ਨਾਲ, ਤੇ ਆਪਾਂ ਨੂੰ ਇੰਨੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਇਹ ਵਰਥ ਇਟ ਹੈ ਨਾ, ਕਿ ਨਾ ਵਾਈਡਰ ਆਪਾਂ 10,000 ਫੀਟ ਤੋਂ ਦੇਖਣ ਦੀ ਜਿਹੜੀ ਆਦਤ ਆ ਉਹ ਪਾਉਣੀ ਚਾਹੀਦੀ ਆ। ਸੋ ਰਾਜਗਨ ਆਪਾਂ ਆਪਣੇ ਟਾਕ ਸ਼ੋਅ ਦੇ ਅਖੀਰ ਵਿੱਚ ਜੇ ਕੋਈ ਹੋਰ ਗੱਲਬਾਤ ਹੈਗੀ ਆਪਾਂ ਉਹ ਕਰੀਏ, ਤੇ ਆਪਾਂ ਟੈਕ ਦਾ ਜਿਹੜਾ ਆਪਣਾ ਗੱਲਬਾਤ ਆ, ਐਜੂਕੇਸ਼ਨ ਆ, ਉਹਨੂੰ ਆਪਾਂ ਗੱਲਬਾਤ ਜਾਰੀ ਰੱਖੀਏ। ਹਾਂਜੀ, ਚਲੋ ਇੰਡੀਆ ਦੀ ਗੱਲ ਕੀਤੀ ਹੈ, ਜਾਂਦੇ ਜਾਂਦੇ ਇੱਕ ਉਹੀ ਗੱਲ ਗੂਗਲ ਤੇ AI ਦੀ ਤੇ ਇੰਡੀਆ ਦੀ ਕਰ ਲੈਂਦੇ ਆ। $15 ਬਿਲੀਅਨ AI ਡਾਟਾ ਸੈਂਟਰ ਦੇ ਉੱਤੇ ਲਾਉਣ ਜਾ ਰਿਹਾ ਗੂਗਲ ਇੰਡੀਆ 'ਚ। ਹਾਂਜੀ, ਪਿਛਲੇ ਸਾਲ ਸ਼ਾਇਦ 2 ਸਾਲ ਪਹਿਲਾਂ ਇਹਨਾਂ ਨੇ ਮਾਈਕਰੋਸਾਫਟ ਦੇ CEO ਨੇ ਕਿਹਾ ਸੀ ਕਿ ਅਸੀਂ $3 ਬਿਲੀਅਨ ਇੰਡੀਆ 'ਚ ਇਨਵੈਸਟ ਕਰਨ ਜਾ ਰਹੇ ਹਾਂ। ਹੁਣ ਪਿਛਲੇ ਹਫ਼ਤੇ ਇਹ ਜਿਹੜੀ ਗੱਲ ਆ ਉਹ ਸਾਹਮਣੇ ਆਈ ਹੈ ਪਿਛਲੇ ਮੰਗਲਵਾਰ ਕਿ ਗੂਗਲ ਇੰਡੀਆ ਦੇ ਵਿੱਚ $15 ਬਿਲੀਅਨ 5 ਸਾਲਾਂ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਡੇਟਾ ਸੈਂਟਰ ਸੈਟਅਪ ਕਰਨ ਜਾ ਰਿਹਾ ਆਂਧਰਾ ਪ੍ਰਦੇਸ਼ ਦੇ ਵਿੱਚ। ਵਾਓ। ਸੋ ਇਹ ਬਿਗੇਸਟ ਇਨਵੈਸਟਮੈਂਟ ਆ ਸੋ ਫਾਰ। ਸੋ $15 ਬਿਲੀਅਨ ਦੀ ਤੁਸੀਂ ਆਲੋ ਇਨਵੈਸਟਮੈਂਟ ਹੈਗੀ ਆ ਕਿ ਕਿੰਨੀਆਂ ਜਿਹੜੀਆਂ ਜੌਬਾਂ ਕ੍ਰੀਏਟ ਕਰਨਗੇ। ਇੱਕ ਐਸਟੀਮੇਟ ਹੈਗਾ ਸੀ ਕਿ ਤਕਰੀਬਨ 80,000 ਦੇ ਕਰੀਬ ਇਨਡਾਇਰੈਕਟ ਜੌਬਾਂ ਕ੍ਰੀਏਟ ਕਰਨਗੇ। ਮੈਂ ਦੱਸਾਂ ਕਿ ਸਿੱਧੇ ਤੌਰ ਦੇ ਉੱਤੇ ਜਿਹੜਾ ਡੇਟਾ ਸੈਂਟਰ ਦੇ ਵਿੱਚ ਬਹੁਤ ਜ਼ਿਆਦਾ ਜੌਬਾਂ ਨਹੀਂ, ਪਰ ਇਨਡਾਇਰੈਕਟ ਜੌਬਾਂ ਦੀ ਜਿਹੜੀ ਗਿਣਤੀ ਆ ਉਹ 80,000 ਕਹਿ ਰਹੇ ਸੀ। ਸੋ ਇਹਦੇ ਵਿੱਚ ਇਹ ਹੈ ਕਿ ਜਿਹੜੇ
ਗੂਗਲ ਦੇ ਕਲਾਊਡ ਦੇ CEO ਥਾਮਸ ਕੁਰੀਆਨ, ਉਹਨਾਂ ਨੇ ਕਿਹਾ ਕਿ ਜਿਹੜਾ ਡੇਟਾ ਸੈਂਟਰ ਹੈ ਇਹ ਲਾਰਜੈਸਟ AI ਹੱਬ ਹੋਊਗੀ ਯੂਨਾਈਟਿਡ ਸਟੇਟਸ ਤੋਂ ਬਾਹਰ, ਹੈ ਨਾ। ਤੇ ਸਾਡੀ ਲੌਂਗ ਟਰਮ ਵਿਜ਼ਨ ਹੈਗੀ ਹੈ ਵੀ ਐਕਸਲਰੇਟ ਕਰੀਏ ਇੰਡੀਆ ਨੂੰ ਉਹਨਾਂ ਦੇ ਆਪਣੇ AI ਮਿਸ਼ਨ ਦੇ ਉੱਤੇ। ਸੋ ਇਹ ਆ ਵੀ ਗੂਗਲ ਨੇ $85 ਬਿਲੀਅਨ ਜਿਹੜਾ ਇਸ ਸਾਲ ਦੇ ਲਈ ਉਹਨਾਂ ਇੱਕ ਸਾਈਡ ਤੇ ਰੱਖਿਆ ਵੀ ਅਸੀਂ ਆਪਣੀ ਡੇਟਾ ਸੈਂਟਰ ਕੈਪੈਸਿਟੀ ਨੂੰ ਲੈ ਕੇ ਆਉਣਾ ਵਾ। ਤੇ ਜਿਹੜਾ ਡੇਟਾ ਸੈਂਟਰ ਜਿਹੜਾ ਉਹਨਾਂ $15 ਬਿਲੀਅਨ ਲਾ ਕੇ ਉਹਨਾਂ ਕਿਹਾ ਵੀ ਅਸੀਂ ਵਿਸ਼ਾਖਾਪਟਨਮ ਦੇ ਵਿੱਚ ਲੈ ਕੇ ਆਵਾਂਗੇ ਤੇ ਜਿਹਦੀ ਕੈਪੈਸਿਟੀ ਜਿਹੜੀ ਸ਼ੁਰੂਆਤੀ ਕੈਪੈਸਿਟੀ ਜਿਹੜੀ ਉਹ 1 ਗੀਗਾਵਾਟ ਹੋਊਗੀ। ਸੋ ਇਹਦੇ ਤੋਂ ਇਹ ਹਿਸਾਬ ਲਾਓ ਕਿ ਜਿਹੜੇ ਉਸ ਖਿੱਤੇ ਦੇ ਲੋਕ ਹੋਣਗੇ ਉਹਨਾਂ ਦਾ ਹੋਰ ਜੇ ਡਾਇਰੈਕਟ ਉਹਨਾਂ ਨੂੰ ਜੋਬਾਂ ਨਹੀਂ ਮਿਲਣਗੀਆਂ ਤੇ AI ਦੇ ਨਾਲ ਕਿੰਨੀ ਜ਼ਿਆਦਾ ਉਹਨਾਂ ਦੀ ਐਕਸਪੋਜ਼ਰ ਹੋਊਗਾ। ਸੋ ਉਹ ਆਲਰੇਡੀ ਸਾਡੇ ਤੋਂ ਐਜ਼ ਅ ਕਮਿਊਨਿਟੀ ਪੰਜਾਬੀਆਂ ਤੋਂ ਜੇ ਪੰਜਾਬ ਦੇ ਵਿੱਚ ਇਹਦੀ ਇਨਵੈਸਟਮੈਂਟ ਹੁੰਦੀ ਜਾਂ ਪੰਜਾਬ ਦੇ ਖੇਤਰ 'ਚ ਇਹਦੀ ਇਨਵੈਸਟਮੈਂਟ ਹੁੰਦੀ, ਸੋ ਦਾ ਲਾਭ ਜਿਹੜਾ ਉਹ ਡਾਇਰੈਕਟ ਲੋਕਲ ਪਾਪੂਲੇਸ਼ਨ ਨੂੰ ਹੁੰਦਾ, ਆਂਧਰਾ ਪ੍ਰਦੇਸ਼ ਦੀ ਪਾਪੂਲੇਸ਼ਨ ਨੂੰ ਹੋਊਗਾ ਇਸ ਚੀਜ਼ ਦਾ। ਤੇ ਆਪਾਂ ਦੇ ਉਪਰਾਲੇ ਕੀ ਆ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰਨ ਦੇ, ਉਹਦੇ ਬਾਰੇ ਆਪਾਂ ਨੂੰ ਇਕੱਠੇ ਹੋ ਕੇ ਸੋਚਣਾ ਚਾਹੀਦਾ ਜੀ। ਸਮਾਂ ਸਮਾਪਤ ਹੈ ਹੁਣ ਤੇ ਇੱਥੇ ਆਪਾਂ ਇਜਾਜ਼ਤ ਲੈਂਦੇ ਹਾਂ, ਰੈਪ ਅਪ ਕਰਦੇ ਹਾਂ ਆਪਣਾ ਅੱਜ ਦਾ ਇਹ ਪ੍ਰੋਗਰਾਮ ਪੰਜਾਬੀ ਟੈਕ ਟਾਕ। ਹਰਮਿੰਦਰ ਸਿੰਘ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।